ਉਹ ਕਹਿੰਦਾ ਜੀ ਮੇਰਾ ਊਠ ਗਵਾ ਜੀ। ਤੇ ਕਹਿੰਦਾ ਮੈਂ ਤਾਂ ਮੇਰਾ ਊਠ ਗਵਾਚਿਆ ਸੀ, ਉਹਨੂੰ ਲੱਭਣ ਲੱਗਿਆ ਹੋਇਆ। ਉਹ ਕਹਿੰਦਾ ਤੇਰਾ ਦਿਮਾਗ ਖਰਾਬ ਆ ਰਾਜਾ ਨੂੰ। ਕਹਿੰਦਾ ਇੱਕ ਤਾਂ ਅੱਧੀ ਰਾਤ, ਦੂਜੀ ਰਾਤ ਊਠ ਕੋਠੇ ਤੇ ਕਿਵੇਂ ਚੜ੍ਹ ਸਕਦਾ? ਕਹਿੰਦਾ ਕੋਠੇ ਤੈਨੂੰ ਊਠ ਕਿੱਥੋਂ ਲੱਭਣਾ? ਉਹ ਕਹਿੰਦਾ ਜੀ ਜਿਵੇਂ ਤੁਸੀਂ ਮਹਿਲਾਂ 'ਚ ਰਹਿ ਕੇ ਰੱਬ ਨੂੰ ਲੱਭ ਲੈਣਾ, ਉਵੇਂ ਮੈਂ ਕੋਠੇ ਤੋਂ ਊਠ ਨੂੰ ਲੱਭ ਲੈਣਾ। ਕਿਆ ਹੀ ਬਾਤ ਹੈ, ਕਿਆ ਹੀ ਚੋਟ ਮਾਰੀ ਆ ਉਸਨੇ ਰਾਜੇ ਨੂੰ, ਹਨਾ। ਕਹਿੰਦਾ ਵੀ ਰਾਜਾ ਕਹਿੰਦਾ ਵੀ ਠੀਕ ਆ। ਬੇਅਕਲ ਵਿਅਕਤੀ ਸਿਆਣਿਆਂ ਦੀ ਸੰਗਤ ਵਿੱਚ ਅਫਸੋਸ ਦਾ ਕਾਰਨ ਬਣਦਾ ਹੈ। ਜਿਵੇਂ ਜੇ ਗੁਲਾਬ ਨਾਲ ਭਰੇ ਤਲਾਬ ਵਿੱਚ ਇੱਕ ਕੁੱਤਾ ਵੜ ਜਾਵੇ ਤਾਂ ਸਾਰਾ ਤਲਾਬ ਗੰਦਾ ਹੋ ਜਾਂਦਾ ਹੈ। ਵੀ ਜਿਵੇਂ ਸੰਤ ਸਿੰਘ ਮਸਕੀਨ ਵੀ ਕਹਿੰਦੇ ਨੇ, ਇੱਕ ਕਥਾ 'ਚ ਉਹ ਗੱਲ ਕਰਦੇ ਹੁੰਦੇ ਆ ਵੀ ਪਾਗਲਾਂ ਦੀ ਦੇ ਇਕੱਠ 'ਚ ਇੱਕ ਸਿਆਣੇ ਬੰਦੇ ਦਾ ਹੋਣਾ ਵੀ ਗੁਨਾਹ ਹੀ ਹੈ ਨਾ। ਸੋ ਇਹੀ ਗੱਲ ਇੱਥੇ ਆ ਵੀ ਜਿਹੜੇ ਸਿਆਣਿਆਂ ਦੀ, ਜੇ ਬੇਅਕਲ ਵਿਅਕਤੀ ਚਲਾ ਜਾਵੇ ਸਿਆਣਿਆਂ ਦੀ ਸੰਗਤ 'ਚ, ਉਹਦੇ ਲਈ ਵੀ ਉਹ ਅਫਸੋਸ ਦਾ ਪਾਤਰ ਹੀ ਬਣਦਾ ਉੱਥੇ ਜਾ ਕੇ। ਕਹਿੰਦਾ ਵੀ ਇੱਕ ਬਾਦਸ਼ਾਹ ਨੇ ਇੱਕ ਸਾਧੂ ਨੂੰ ਵੇਖਿਆ ਅਤੇ ਪੁੱਛਿਆ ਕਿ ਤੈਨੂੰ ਕਦੀ ਸਾਡੀ ਵੀ ਯਾਦ ਆਉਂਦੀ ਹੈ? ਬਾਦਸ਼ਾਹ ਨੇ ਸਾਧੂ ਨੂੰ ਪੁੱਛਿਆ ਅਤੇ ਕਹਿੰਦਾ ਸਾਧੂ ਨੇ ਜਵਾਬ ਦਿੱਤਾ ਕਿ ਹਾਂ, ਉਸ ਵੇਲੇ ਜਦੋਂ ਮੈਨੂੰ ਰੱਬ ਭੁੱਲ ਜਾਂਦਾ ਹੈ। ਵੀ ਰਾਜਾ ਵੀ ਆ, ਫਿਰ ਮੈਨੂੰ ਕਹਿੰਦਾ ਰਾਜਾ ਯਾਦ ਆ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਨ ਜੀ। ਸੋ ਆਪਾਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ, ਵੱਖ-ਵੱਖ ਕਿਤਾਬਾਂ ਨੂੰ ਸਾਡੇ ਦੁਆਰਾ ਪੜ੍ਹਨ ਦੀ ਕੋਸ਼ਿਸ਼ ਆ, ਅਤੇ ਉਹ ਜਿਹੜੀਆਂ ਕੁਛ ਕਿਤਾਬਾਂ ਅਸੀਂ ਪੜ੍ਹਦੇ ਹਾਂ ਉਹਦੇ ਬਾਰੇ ਵਿਚਾਰ ਜੋ ਸਾਡੇ ਨੇ, ਜਾਂ ਉਹ ਜੋ ਆਪਾਂ ਸੋਚਦੇ ਹਾਂ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਸਾਂਝ ਜਿਹੜੀ ਇਸ ਦੇ ਵਿੱਚ ਪਾਉਂਦੇ ਹਾਂ। ਸੋ ਆਪਣੀ ਗੱਲਬਾਤ ਚੱਲ ਰਹੀ ਹੈ ਕਿਤਾਬ ਗੁਲਸਤਾਂ, ਸ਼ੇਖ ਸਾਦੀ ਉਹਨਾਂ ਦੀ ਇਹ ਕਿਤਾਬ ਤਕਰੀਬਨ 750 ਸਾਲ ਪੁਰਾਣੀ ਇਹ ਜਿਹੜੀ ਕਿਤਾਬ ਆ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸੋ ਅਰਸ਼ਦੀਪ ਸਿੰਘ, ਕਿਤਾਬਨਾਮਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ, ਉਸ ਦੇ ਬਾਰੇ ਆਪਾਂ ਗੱਲਬਾਤ ਕੀਤੀ। ਫਿਰ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਕਿਤਾਬ ਦਾ ਜਿਹੜਾ ਪਹਿਲਾ ਅਧਿਆਇ ਹੈਗਾ ਆ, ਬਾਦਸ਼ਾਹਾਂ ਦੇ ਸੁਭਾਅ ਨੂੰ ਲੈ ਕੇ, ਉਹਦੇ ਬਾਰੇ ਚਰਚਾ ਕੀਤੀਆਂ। ਬਹੁਤ ਸਾਰੀਆਂ ਜਿਹੜੀਆਂ ਸਟੋਰੀਜ਼ ਆ, ਕਹਾਣੀਆਂ ਆ, ਉਸ ਦੇ ਨਾਲ ਕਿੱਦਾਂ ਦਾ ਸੁਭਾਅ ਹੋਣਾ ਚਾਹੀਦਾ, ਕਿਵੇਂ ਕਿਵੇਂ ਦੇਖਿਆ ਜਾਣਾ ਚਾਹੀਦਾ। ਅਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਉਹ ਬੰਦਾ ਕੰਪੇਅਰ ਕਰਕੇ ਵੀ ਦੇਖਦਾ ਆ। ਸੋ ਇਸ ਲਈ ਹੁਣ ਆਪਾਂ ਅਗਲੇ ਅਧਿਆਇ ਵੱਲ ਵੱਧਦੇ ਹਾਂ, ਸਾਧੂਆਂ ਦੇ ਸੱਭਿਆਚਾਰ ਦੇ ਬਾਰੇ। ਸੋ 4-5 ਮੈਨੂੰ ਲੱਗਦਾ 6 ਇਸ ਦੇ ਭਾਗ ਹੈਗੇ ਨੇ, ਕੁੱਲ 8 ਜਿਹੜੇ ਉਹ ਹੈਗੇ ਆ। ਸੋ ਅਤੇ ਬੁਢਾਪੇ 'ਚ ਅਤੇ ਜਵਾਨੀ ਵੇਲੇ ਚੁੱਪ ਰਹਿਣ ਦੇ ਲਾਭ, ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਇਹਨਾਂ ਨੇ ਦੱਸੀਆਂ ਆ। ਸਬਰ ਸਬੂਰੀ ਦੀ ਵਡਿਆਈ ਜਿਹੜੀ ਆ, ਉਹ ਸਾਰੀਆਂ ਚੀਜ਼ਾਂ। ਸੋ ਅੱਜ ਆਪਾਂ ਸਾਧੂਆਂ ਦੇ ਸੱਭਿਆਚਾਰ ਬਾਰੇ ਗੱਲ ਕਰਦੇ ਹਾਂ। ਸੋ ਪਹਿਲਾਂ ਤਾਂ ਇਹ ਦੱਸੋ ਵੀ ਜਿੱਦਾਂ ਹੁਣ ਆਪਾਂ ਜਦੋਂ ਰਾਜਿਆਂ ਦੇ, ਬਾਦਸ਼ਾਹਾਂ ਦੇ ਜਿਹੜੇ ਸੁਭਾਅ ਬਾਰੇ ਗੱਲ ਕਰ ਰਹੇ ਸੀਗੇ, ਅਤੇ ਉਸ ਤੋਂ ਬਾਅਦ ਸਿੱਧਾ ਇਹ ਇੱਕ ਹਿਸਾਬ ਦੇ ਨਾਲ ਬੜਾ ਫਰਕ ਆ ਰਾਜੇ ਦਾ ਜੀਵਨ, ਸਾਧੂਆਂ ਦਾ ਜਿਹੜਾ ਜੀਵਨ, ਉਹਨਾਂ ਦਾ ਸੁਭਾਅ ਅਤੇ ਉਹਨਾਂ ਦਾ ਸੱਭਿਆਚਾਰ ਦੇ ਵਿੱਚ 180 ਡਿਗਰੀ ਦਾ ਹੀ ਫਰਕ ਹੁੰਦਾ ਹੈ ਤਕਰੀਬਨ। ਸੋ ਬੜੀ ਵੈਰਾਈਟੀ ਆਪਾਂ ਕਹਿ ਸਕਦੇ ਹਾਂ ਇਸ ਕਿਤਾਬ ਦੇ ਵਿੱਚ। ਹਾਂਜੀ, ਨਹੀਂ ਜੇ ਇਹ ਜਿਹੜੀ ਆਪਾਂ ਜਿਵੇਂ ਅੱਜ ਹੁਣ ਦੂਜੇ ਅਧਿਆਇ 'ਤੇ ਆ ਜਾਣਾ ਹੈ ਨਾ, ਜਿੱਥੇ ਆਪਾਂ ਸਾਧੂਆਂ ਦੀ ਗੱਲ ਕਰਨੀ ਹੈ। ਜੇ ਪੁਰਾਣੇ ਸਮਿਆਂ 'ਚ ਦੇਖਿਆ ਜਾਵੇ, ਮੱਧਕਾਲ ਜਾਂ ਉਦੋਂ ਪਹਿਲਾਂ ਵਾਲਾ ਸਮਾਂ ਸੀ, ਰਾਜਿਆਂ ਦੀ ਮਨਾਰਕੀ ਸੀਗੀ, ਉਹਦੇ ਵਿੱਚ ਨਾ ਹਰੇਕ ਰਾਜੇ ਦੇ ਕੋਲੇ ਇੱਕ ਧਰਮ ਗੁਰੂ ਹੁੰਦਾ ਸੀ, ਹੈ ਨਾ। ਸੋ ਮੈਨੂੰ ਲੱਗਦਾ ਵੀ ਇਹ ਵੀ ਕਾਰਨ ਹੋ ਸਕਦਾ ਵੀ ਇਸ ਕਿਤਾਬ ਦੇ ਵਿੱਚ ਜਦੋਂ ਪਹਿਲਾਂ ਰਾਜਿਆਂ ਦੇ ਸੁਭਾਅ ਬਾਰੇ ਗੱਲ ਕੀਤੀ ਆ, ਤਾਂ ਉਦੋਂ ਬਾਅਦ 'ਚ ਨਾਲ ਹੀ ਅਗਲੇ ਜਿਹੜੇ ਅਧਿਆਏ ਦੇ ਵਿੱਚ ਸਾਧੂਆਂ ਦੀ ਗੱਲ ਕੀਤੀ ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਸੀ ਰਾਜੇ ਜਿਹੜੇ ਸਾਧੂਆਂ ਤੋਂ ਜਾਂ ਧਰਮ ਗੁਰੂਆਂ ਤੋਂ ਸਲਾਹ ਲੈ ਕੇ ਕਰਦੇ ਸੀ। ਸੋ ਅੱਜ ਵੀ ਆਪਾਂ ਦੇਖਦੇ ਹਾਂ, ਅੱਜ ਥੋੜ੍ਹਾ ਜਿਹਾ ਸਮਾਂ ਬਦਲ ਗਿਆ, ਸਾਧੂ ਵੀ ਬਦਲ ਗਏ ਨੇ, ਹੈ ਨਾ। ਅਤੇ ਪਰ ਦੇਖਣ ਵਾਲੇ ਸਾਧੂ ਬਦਲ ਗਏ। ਹਾਂ, ਮਤਲਬ ਚਲੋ ਫਿਰ ਵੀ ਚੰਗੇ ਮਾੜੇ ਸਾਰੇ ਹੁੰਦੇ ਹੈ ਨਾ। ਅਤੇ ਪਰ ਅੱਜ ਦੀ ਦੁਨੀਆ 'ਚ ਵੀ ਆਪਾਂ ਦੇਖਦੇ ਹਾਂ ਵੀ ਹਮੇਸ਼ਾ ਕੋਈ ਨਾ ਕੋਈ ਵੱਡਾ ਜਿਹੜੀ ਧਰਮ ਗੁਰੂ ਜਾਂ ਕੋਈ ਹੁੰਦਾ, ਇਨਵੋਲਵ ਹੁੰਦਾ ਕਿਸੇ ਨਾ ਕਿਸੇ ਤਰੀਕੇ 'ਚ, ਹੈ ਨਾ। ਦੇਖੋ ਸਿੱਖਾਂ ਦੀ ਤਾਂ ਸਾਰੀ ਪੋਲੀਟਿਕਸ ਹੀ ਧਰਮ ਦੇ ਆਲੇ ਦੁਆਲੇ ਘੁੰਮਦੀ ਹੈ, ਹੈ ਨਾ। ਉਹ ਤੋਂ ਸੇਧ ਲੈ ਕੇ ਚੱਲਦੀ ਹੈ। ਅਤੇ ਉਹ ਤਾਂ ਹੀ ਆਪਣੇ ਅਕਾਲ ਤਖ਼ਤ ਦੀ ਇੰਨੀ ਮਹੱਤਤਾ। ਸੋ ਆਪਾਂ ਇਹ ਗੱਲਾਂ ਜ਼ਿਆਦਾ ਸਮਝ ਸਕਦੇ ਹਾਂ, ਮੈਨੂੰ ਲੱਗਦਾ ਵੀ ਦਰਬਾਰ ਸਾਹਿਬ ਦੇ ਨਾਲ ਉੱਚਾ ਕਿਉਂ ਆ। ਹਾਂ, ਅਕਾਲ ਤਖ਼ਤ ਤੋਂ ਤੁਸੀਂ ਹੁਕਮ ਲੈ ਕੇ ਹੀ ਰਾਜੇ ਨੇ ਰਾਜ ਕਰਨਾ, ਹੈ ਨਾ। ਵੀ ਉੱਧਰ ਨੂੰ ਦੇਖ ਕੇ ਫਿਰ ਹੀ ਜਿਹੜਾ ਉਹ ਧਰਮ ਨੂੰ ਦੇਖ ਕੇ ਹੀ ਜਿਹੜਾ ਉਹ ਚੱਲਣਾ ਹੈ। ਸੋ ਇਸ ਸਾਰੇ ਜਿਹੜੇ ਵਰਤਾਰੇ ਦੇ ਵਿੱਚ ਮੈਨੂੰ ਲੱਗਦਾ ਫਿਰ ਜਿਹੜਾ ਸਾਧੂਆਂ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ, ਮਹੱਤਵਪੂਰਨ ਰੋਲ ਆ। ਅਤੇ ਉਹ ਫਿਰ ਦੂਜਾ ਕੁਐਸਚਨ ਇਹ ਆ ਜਾਂਦਾ ਵੀ ਸਾਧੂ ਹੋਣੇ ਕਿਹੋ ਜਿਹੇ ਚਾਹੀਦੇ ਆ, ਹੈ ਨਾ। ਅਤੇ
ਆਪਾਂ ਆਮ ਹੀ ਦੇਖਦੇ ਹਾਂ ਵੀ ਜਦੋਂ ਆ ਹੁਣ ਬਹੁਤ ਗੱਲ ਚੱਲੀ ਸੀਗੀ ਥੋੜ੍ਹਾ ਚਿਰ ਪਹਿਲਾਂ, ਜਿਹੜਾ ਆਟੋਮਨ ਅੰਪਾਇਰ ਦੀ ਹੈ ਨਾ, ਆਟੋਮਨ ਅੰਪਾਇਰ ਦੀ ਗੱਲ ਇੱਥੋਂ ਸ਼ੁਰੂ ਹੋਈ ਸੀ ਵੀ ਕਿਉਂਕਿ ਜਿਹੜਾ ਹੁਣ ਮਿਡਲ ਈਸਟ ਕ੍ਰਾਈਸਿਸ ਆਇਆ ਉਹ ਪਹਿਲਾਂ ਸਾਰਾ ਆਟੋਮਨ ਅੰਪਾਇਰ ਅੰਡਰ ਸੀ। ਵੀ ਆਟੋਮਨ ਅੰਪਾਇਰ ਕਿਵੇਂ ਬਣਿਆ, ਜੋ ਸਾਰੀਆਂ ਚੀਜ਼ਾਂ ਉਹਨਾਂ 'ਚ ਸਾਧੂਆਂ ਦਾ ਬਹੁਤ ਵੱਡਾ ਰੋਲ ਸੀ, ਉਹਨਾਂ ਦੇ ਪਹਿਲੇ ਦੇ ਜਿਨ੍ਹਾਂ ਨੇ ਆਟੋਮਨ ਅੰਪਾਇਰ ਸ਼ੁਰੂ ਕੀਤਾ ਹੈ ਨਾ। ਸੋ ਉਹ ਤੋਂ ਸੇਧ ਲੈ ਕੇ ਚੱਲਦੇ ਸੀ। ਸੋ ਉਵੇਂ ਹੀ ਉਹ ਇੱਕ ਸਮਾਂ ਹੀ ਆ ਜਦੋਂ ਸ਼ੇਖ ਸਾਦੀ ਨੇ ਚੀਜ਼ਾਂ ਲਿਖੀਆਂ ਨੇ ਹੈ ਨਾ, ਅਤੇ 750 ਸਾਲ ਪਹਿਲਾਂ। ਸੋ ਸਾਧੂਆਂ ਦਾ ਬਹੁਤ ਜ਼ਰੂਰੀ ਹੈ ਵੀ ਸਾਧੂ ਕਿਹੋ ਜਿਹੇ ਹੋਣੇ ਚਾਹੀਦੇ, ਕਿਹਦੀ ਤੁਹਾਨੂੰ ਗੱਲ ਮੰਨਣੀ ਚਾਹੀਦੀ ਹੈ। ਸੋ ਉਹਦੇ ਵਿੱਚ ਉਹਨਾਂ ਨੇ ਹੁਣ ਕਹਾਣੀਆਂ ਦੇ ਕੇ ਸਾਧੂਆਂ ਦੇ ਸੱਭਿਆਚਾਰ ਬਾਰੇ ਦੱਸਿਆ ਵੀ ਕਿਹੋ ਜਿਹਾ ਸੀ, ਕਿਹੋ ਜਿਹੀ ਉਹਦੀ ਰਹਿਣੀ ਬਹਿਣੀ ਸੀ ਹੈ ਨਾ। ਅਤੇ ਆਪਾਂ ਇੱਕ ਹੋਰ ਗੱਲ ਦੱਸਦੇ ਇਹ ਵੀ ਆਪਾਂ ਸਾਰੀਆਂ ਕਹਾਣੀਆਂ ਪੜ੍ਹ ਨਹੀਂ ਸਕਦੇ ਇਹਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ, ਕੁਛ ਚੁਣਿੰਦਾ। ਸੋ ਆਪਾਂ ਚੁਣਿੰਦਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਪਰ ਬਾਕੀ ਜਿਵੇਂ ਇਹਦੇ 'ਚ ਜਿਹੜੇ ਪਹਿਲੇ 3 ਅਧਿਆਏ ਨੇ ਉਹੀ ਜ਼ਿਆਦਾ ਲੰਬੇ ਚੌੜੇ ਨੇ, ਚਾਹੇ ਉਹ ਰਾਜਿਆਂ ਦੇ ਸੁਭਾਅ ਬਾਰੇ ਆ, ਫਿਰ ਦੂਜਾ ਜਿਹੜਾ ਹੁਣ ਆਪਾਂ ਕਰ ਰਹੇ ਹਾਂ ਸਾਧੂਆਂ ਦੇ ਸੱਭਿਆਚਾਰ ਬਾਰੇ ਆ, ਇਹਦੇ 'ਚ ਵੀ ਬਹੁਤ ਡਿਟੇਲ 'ਚ ਗੱਲ ਕੀਤੀ ਹੋਈ ਹੈ ਨਾ। ਪਹਿਲਾਂ ਰਾਜਿਆਂ ਦੀ ਪੂਰੀ ਗੱਲ ਡਿਟੇਲ 'ਚ ਕੀਤੀ ਸੀ, ਫਿਰ ਸਬਰ ਸੰਤੋਖ ਦੀ ਉਚਤਾ ਵਾ, ਇਹਨਾਂ ਤਿੰਨਾਂ 'ਤੇ ਜ਼ਿਆਦਾ ਜ਼ੋਰ ਲਾਇਆ। ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਦੇ 5 ਅਧਿਆਏ ਨੇ ਉਹ ਰਿਲੇਟਿਵਲੀ ਪਹਿਲੇ 3 ਦੇ ਛੋਟੇ ਨੇ। ਠੀਕ ਹੈ ਜੀ। ਸੋ ਜਿਵੇਂ ਹੁਣ ਆਪਾਂ ਜੇ ਇਹ ਦੂਜੇ ਅਧਿਆਏ ਦੀ ਗੱਲ ਕਰੀਏ ਤਾਂ ਜਿਹੜੀ ਇੱਕ ਕਹਾਣੀ ਆ ਤੀਜੇ ਪੇਜ 'ਤੇ ਹੀ ਹੈ ਨਾ, ਜਿਹੜੀ 43 ਨੰਬਰ ਪੇਜ ਆ ਜੀ, ਉਹ 'ਚ ਕਹਿੰਦਾ ਵੀ ਬੇਅਕਲ ਵਿਅਕਤੀ ਸਿਆਣਿਆਂ ਦੀ ਸੰਗਤ ਵਿੱਚ ਅਫਸੋਸ ਦਾ ਕਾਰਨ ਬਣਦਾ ਹੈ। ਜਿਵੇਂ ਜੇ ਗੁਲਾਬ ਨਾਲ ਭਰੇ ਤਲਾਬ ਵਿੱਚ ਇੱਕ ਕੁੱਤਾ ਵੜ ਜਾਵੇ ਤਾਂ ਸਾਰਾ ਤਲਾਬ ਗੰਦਾ ਹੋ ਜਾਂਦਾ ਹੈ ਨਾ। ਸੋ ਇਹ ਗੱਲ ਬਹੁਤ ਹੈਗੀ ਆ, ਮੈਨੂੰ ਲੱਗਦਾ ਵੀ ਸੋਚਣ ਵਾਲੀ, ਵਿਚਾਰਨ ਵਾਲੀ। ਵੀ ਜਿਵੇਂ ਸੰਤ ਸਿੰਘ ਮਸਕੀਨ ਵੀ ਕਹਿੰਦੇ ਨੇ ਇੱਕ ਕਥਾ 'ਚ ਉਹ ਗੱਲ ਕਰਦੇ ਹੁੰਦੇ ਆ ਵੀ ਪਾਗਲਾਂ ਦੇ ਇਕੱਠ 'ਚ ਇੱਕ ਸਿਆਣੇ ਬੰਦੇ ਦਾ ਹੋਣਾ ਵੀ ਗੁਨਾਹ ਹੀ ਆ ਹੈ ਨਾ। ਸੋ ਇਹੀ ਗੱਲ ਇੱਥੇ ਆ ਵੀ ਜਿਹੜੇ ਸਿਆਣਿਆਂ ਦੀ, ਜੇ ਬੇਅਕਲ ਵਿਅਕਤੀ ਚਲਾ ਜਾਵੇ ਸਿਆਣਿਆਂ ਦੀ ਸੰਗਤ 'ਚ, ਉਹਦੇ ਲਈ ਵੀ ਉਹ ਅਫਸੋਸ ਦਾ ਪਾਤਰ ਹੀ ਬਣਦਾ ਉੱਥੇ ਜਾ ਕੇ। ਠੀਕ ਹੈ। ਅਤੇ ਜਿੱਥੇ ਇੱਕ ਬੰਦੇ ਦਾ ਸਟੈਂਡ ਜਿਸ ਜਿਹਾ ਹੋਣਾ ਚਾਹੀਦਾ ਉਹੋ ਜਿਹੀ 'ਚ ਹੀ ਰਹਿਣਾ ਚਾਹੀਦਾ। ਜੇ ਹੁਣ ਆਪਾਂ ਇਹਦਾ ਮੈਨੂੰ ਜਿਹੜਾ ਕਹਾਣੀ ਦਾ ਇਹਦਾ ਮਤਲਬ ਜਿਹੜੀ ਮੈਂ ਚੀਜ਼ ਸਿੱਖਣ ਦੀ ਕੋਸ਼ਿਸ਼ ਕੀਤੀ ਉਹ ਇਹ ਸੀਗੀ ਵੀ ਜਿਹੜੇ ਸਾਧੂ ਆ ਨਾ, ਜਿਹੜੇ ਤਾਂ ਸਾਧੂ ਹੁੰਦੇ ਨੇ ਉਹਨਾਂ ਦਾ ਇੱਕ ਬਣਿਆ ਹੁੰਦਾ ਵੀ ਸਟੇਟਸ ਆ, ਜਦੋਂ ਉਹ 'ਚ ਕੋਈ ਗਲਤ ਬੰਦਾ ਵੜ ਜਾਂਦਾ ਉਹਨਾਂ 'ਚ ਬਿਲੋਂਗ ਨਹੀਂ ਕਰਦਾ ਹੁੰਦਾ। ਸੋ ਆਪਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਵੀ ਸਾਧੂ ਕਿਹੋ ਜਿਹੇ ਹੋਣੇ ਚਾਹੀਦੇ, ਆਪਾਂ ਨੂੰ ਦੇਖ ਕੇ ਪਤਾ ਲੱਗ ਜਾਣਾ ਚਾਹੀਦਾ, ਰਹਿਣਾ ਚਾਹੀਦਾ ਵੀ ਇਹ ਸਾਧੂ ਨਹੀਂ ਹੋ ਸਕਦਾ। ਉਹਦੀ ਰਹਿਣੀ ਬਹਿਣੀ ਕਿਹੋ ਜਿਹਾ ਸੱਭਿਆ, ਕੀ ਗੱਲ ਕਰਦਾ ਹੈ ਨਾ। ਸਾਧੂਆਂ ਨੇ ਤਾਂ ਠਰਮੇ 'ਚ ਗੱਲ ਕਰਨੀ ਹੈ, ਹਰੇਕ ਸਾਧਿਆ ਹੋਇਆ ਸਾਧੂ ਕੀ ਆ, ਸਾਧੂ ਕੌਣ ਜਿਹਨੇ ਸਾਧ ਲਿਆ ਆਪਦੇ ਆਪ ਨੂੰ ਹੈ ਨਾ, ਜਿਹਨੂੰ ਹਜੇ ਵੀ ਗੁੱਸਾ ਆਉਂਦਾ, ਤਲਖੀ ਆ, ਪੈਸੇ ਦਾ ਮਨ ਤੇ ਕੰਟਰੋਲ ਨਹੀਂ, ਉਹ ਤਾਂ ਫਿਰ ਸਾਧੂ ਨਹੀਂ ਹੋ ਸਕਿਆ। ਪਰ ਇਹ ਆ ਵੀ ਅਰਸ਼ਦੀਪ ਸਿੰਘ ਅੱਜ ਦੇ ਜ਼ਮਾਨੇ 'ਚ ਸਾਧੂਆਂ ਦੀ ਇਹ ਜਿਹੜੀ ਸੱਭਿਆਚਾਰ ਤੇ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਨੀ ਇਸ ਲਈ ਵੀ ਜ਼ਰੂਰੀ ਹੈ ਨਾ। ਜਿੱਦਾਂ ਹੁਣ ਪੰਜਾਬ 'ਚ ਅਕਸਰ ਗੱਲ ਆਉਂਦੀ ਆ ਵੀ ਚਿੱਟੀ ਸੇਂਕ ਨੇ ਪੰਜਾਬ ਨੂੰ ਖਾ ਲਿਆ। ਚਿੱਟੀ ਸੇਂਕ ਵੀ ਜਿਹੜੇ ਅੱਜ ਕੱਲ੍ਹ ਜਿਹੜੇ ਬਾਬੇ ਬਣੇ ਫਿਰਦੇ ਆ, ਕਹਿਣ ਨੂੰ ਉਹ ਸਾਧੂ ਸੰਤ ਨੇ, ਪਰ ਅੰਦਰ ਖਾਤੇ ਜੋ ਹੋ ਰਿਹਾ ਜਾਂ ਜੋ ਲੋਕਾਂ ਦੇ ਸਾਹਮਣੇ ਚੀਜ਼ਾਂ ਫਿਰ ਉਹਨਾਂ ਦੀਆਂ ਜਿਹੜੀਆਂ ਆਉਂਦੀਆਂ, ਉਹਦੇ ਨਾਲ ਲੋਕਾਂ ਦਾ ਮਨ ਵੀ ਟੁੱਟਦਾ, ਵਿਸ਼ਵਾਸ ਵੀ ਟੁੱਟਦਾ ਹੈ। ਸੋ ਇਹ ਇੱਕ ਹਿਸਾਬ ਦੇ ਨਾਲ ਹੁਣ ਇੱਕ ਬਿਜ਼ਨਸ ਮਾਡਲ ਹੀ ਬਣ ਗਿਆ ਅੱਜ ਦੇ ਕੈਪੀਟਲਿਸਟ ਦੁਨੀਆ ਦੇ ਵਿੱਚ, ਵੀ ਇਹ ਵੀ ਇੱਕ ਮਾਡਲ ਜਿਹੜਾ ਉਹ ਬਣ ਕੇ ਸਾਹਮਣੇ ਆ ਗਿਆ ਆ। ਪਰ ਜਿੱਦਾਂ ਤੁਸੀਂ ਕਿਹਾ ਵੀ ਉਹ ਠਰਮੇ ਵਾਲੀ ਗੱਲ ਲੱਭਦੀ ਨਹੀਂ ਅੱਜ ਕੱਲ੍ਹ, ਵੀ ਉਹ ਬੜੀ ਜਿਹੜੀ ਮੁਸ਼ਕਿਲ ਹੋਈ ਪਈ ਆ। ਅਤੇ ਉਹ ਉਸੇ ਨੂੰ ਜਿਹੜਾ ਭਾਪਣਾ ਅਤੇ ਉਸੇ ਨੂੰ ਮਨ ਨੂੰ ਜਿੱਤਣਾ ਹੀ ਜਿਹੜੀ ਉਹ ਵੱਡੀ ਜਿੱਤ ਆ ਅੱਜ ਕੱਲ੍ਹ। ਹਾਂਜੀ, ਦੇਖੋ ਜਦੋਂ ਆਪਾਂ ਇਹ ਚੀਜ਼ਾਂ ਨੂੰ ਵਿਚਾਰਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਹੀ ਵੀ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ। ਜੇ ਆਪਾਂ ਪੜ੍ਹਾਂਗੇ ਤਾਂ ਆਪਦੇ ਆਪ ਨੂੰ ਆਪਾਂ ਸੋਚਣ ਦਾ ਸਮਾਂ ਮਿਲ ਜਾਂਦਾ ਇੱਕ, ਹੈ ਨਾ, ਵੀ ਇਹ ਚੀਜ਼ਾਂ ਹੋ ਰਹੀਆਂ ਸਾਡੇ ਆਲੇ ਦੁਆਲੇ। ਜਿਵੇਂ ਤੁਸੀਂ ਕਿਹਾ ਵੀ ਇੰਨੇ ਹੋ ਗਏ ਹੈ ਨਾ ਸਾਧੂ ਸੰਤ ਜਾਂ ਜਿਹੜੇ ਕਹਾਉਣ ਵਾਲੇ ਖੌਤੀ ਵੀ ਬਹੁਤ ਨੇ ਹੈ ਨਾ। ਅਤੇ ਪਰ ਜੇ ਆਪਾਂ ਨੂੰ ਪਤਾ ਹੋਊਗਾ ਵੀ ਸਾਧੂ ਕਿਹੋ ਜਿਹਾ, ਪਹਿਲਾਂ ਤਾਂ ਦੇਖੋ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ, ਫਿਰ ਉਦੋਂ ਬਾਅਦ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਵਧੀਆ। ਅਤੇ ਜਦੋਂ ਤੁਸੀਂ ਉਹ ਚੀਜ਼ਾਂ ਦੇਖਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਕਿਵੇਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਹੁਣ ਆਪਾਂ ਆਮ ਹੀ ਨਿੰਦਿਆ ਕਰਨ ਲੱਗ ਜਾਂਦੇ ਹਾਂ, ਕਿਸੇ ਦੀ ਕਰਦੇ ਹਾਂ ਹੈ ਨਾ, ਆਪਾਂ ਕਹਿ ਰਹੇ ਵੀ ਸਾਧੂ ਨਿੰਦਾ ਨਹੀਂ ਕਰ ਸਕਦਾ ਹੈ ਨਾ। ਹੁਣ ਆਹ ਕਹਾਣੀ ਹੈ ਇਹਦੇ 'ਚ ਦੇਖੋ, ਜੇ ਆਮ ਬੰਦਾ ਵੀ ਮੈਨੂੰ ਲੱਗਦਾ ਮੇਰੇ ਵਰਗੇ ਦਾ ਵੀ ਇਹੀ ਰਿਸਪੌਂਸ ਹੋਣਾ ਚਾਹੀਦਾ। ਇਹ ਜੋ ਕਹਿੰਦੇ ਕਹਾਣੀ, ਉਹ ਕਹਿੰਦਾ ਮੈਨੂੰ ਸ਼ੇਖ ਸਾਦੀ ਆਪ ਦੀ ਗੱਲ ਕਰਦੇ, ਕਹਿੰਦੇ ਮੈਨੂੰ ਯਾਦ ਹੈ ਕਿ ਮੈਂ ਬਾਲ ਵਰੇਸੇ
ਪੂਜਾ ਪਾਠ ਕਰਨ ਵਾਲਾ, ਜਾਗਣ ਵਾਲਾ, ਤਪੱਸਵੀ, ਭੈੜੀਆਂ ਗੱਲਾਂ ਤੋਂ ਬਚਣ ਵਾਲਾ ਸੀ। ਇੱਕ ਰਾਤ ਮੈਂ ਆਪਣੇ ਪਿਤਾ ਪਾਸ ਬੈਠਾ ਸੀ ਤੇ ਕੁਰਾਨ ਸ਼ਰੀਫ ਮੇਰੀ ਕੱਛ ਵਿੱਚ ਸੀ। ਇੱਕ ਟੋਲਾ ਕੋਲ ਹੀ ਸੁੱਤਾ ਪਿਆ ਰਿਹਾ। ਮੈਂ ਪਿਤਾ ਨੂੰ ਪੁੱਛਿਆ ਕਿ ਇਹਨਾਂ ਵਿੱਚੋਂ ਕੋਈ ਵੀ ਨਹੀਂ ਜਾਗਦਾ ਕਿ ਨਮਾਜ਼ ਅਦਾ ਕਰੇ। ਠੀਕ ਹੈ ਜੀ। ਇੱਦਾਂ ਸੁੱਤੇ ਪਏ ਹਨ ਜਿਵੇਂ ਮਰ ਗਏ ਹੋਣ। ਤਾਂ ਪਿਤਾ ਨੇ, ਹੁਣ ਇਹ ਦੇਖੋ, ਜੇ ਆਪਾਂ ਪਹਿਲਾਂ ਇੱਥੇ ਰੋਕੀਏ ਵੀ ਇਹ ਗੱਲ ਤਾਂ ਉਹਦੀ ਸਹੀ ਹੈ, ਪੂਰੀ ਠੀਕ ਹੈ ਵੀ ਉਹ ਸੁੱਤੇ ਪਏ ਆ, ਜੋ ਜਿਹਨੇ 5 ਵਕਤ ਦੀ ਨਮਾਜ਼ ਪੜ੍ਹਨੀ ਆ ਉਹ ਉੱਠਿਆ ਨਹੀਂ ਗਾ, ਹੈ ਨਾ, ਟਾਈਮ ਨਾਲ ਨਹੀਂ ਉੱਠਿਆ। ਤੇ ਕਹਿੰਦੇ ਵੀ ਪਿਤਾ ਨੇ ਉੱਤਰ ਦਿੱਤਾ ਸ਼ੇਖ ਸਾਦੀ ਨੂੰ, ਕਹਿੰਦਾ ਮੇਰੇ ਪਿਆਰੇ ਬੇਟੇ, ਜੇ ਤੂੰ ਵੀ ਸੌਂ ਜਾਂਦਾ ਤਾਂ ਲੋਕਾਂ ਦੀ ਨਿੰਦਾ ਕਰਨ ਤੋਂ ਚੰਗਾ ਸੀ। ਸੋਚਣ ਵਾਲੀ ਗੱਲ ਆ। ਹਾਂ, ਹੁਣ ਇਹ ਵੀ ਉਹਦਾ ਪਿਤਾ ਦਾ ਜਿਹੜਾ ਉਹ ਜਵਾਬ ਇਹ ਵੀ ਹੋ ਸਕਦਾ ਵੀ ਹਾਂ ਪੁੱਤ ਤੇਰੀ ਗੱਲ ਸਹੀ ਆ, ਬਈ ਨਿੰਦਿਆਂ ਦੇ ਵਿੱਚ ਹੋਰ ਨਿੰਦਿਆ ਐਡ ਕਰ ਦਿੰਦਾ, ਪੜ੍ਹਨੀ ਚਾਹੀਦੀ ਆ, ਇਹ ਸੁੱਤੇ ਪਏ ਨੇ ਇਹਨਾਂ ਲਈ ਮਾੜੀ ਗੱਲ ਹੈ। ਸੋ ਉਹਨੇ ਕੀ ਕਿਹਾ, ਉਹ ਕਹਿੰਦਾ ਵੀ ਜੇ ਤੂੰ ਵੀ ਸੁੱਤਾ ਪਿਆ ਤਾਂ ਚੰਗੀ ਗੱਲ ਸੀ। ਹੁਣ ਇੱਥੇ ਦੇਖੋ ਸਮਝਣ ਵਾਲੀ ਗੱਲ ਇਹ ਆ ਵੀ ਜੇ ਕਿਸੇ ਕੋਲ ਕੋਈ ਚੀਜ਼ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਉਹਨੂੰ ਪੁਆਇੰਟ ਆਊਟ ਕਰਕੇ ਤੁਸੀਂ ਆਪਣੀ ਜਿਹੜੀ ਚੀਜ਼ ਉਹਨੂੰ ਨੁਕਸਾਨ ਕਰ ਰਹੇ। ਵੀ ਇਸੇ ਲਈ ਹੈ ਨਾ ਵੀ ਬੰਦਿਆ ਵੀ ਤੂੰ ਆਪਣੀ ਕਲਾ ਨੂੰ ਤਾਂ ਹੱਥ ਤੇ ਕਾਈ ਫਿਰਦਾ, ਪਰ ਪਾਪਾਂ ਨੂੰ ਕੱਛਾਂ 'ਚ ਛੁਪਾ ਰੱਖਿਆ। ਘਮੰਡੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਇਹ ਚੀਜ਼ ਕਰਦੇ ਆ ਤਾਂ ਘਮੰਡ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਕਰਨਾ ਚਾਹੀਦਾ। ਵੀ ਲੋੜ ਵਾਲੇ ਦਿਨ ਫਿਰ ਤੁਸੀਂ ਕਹਿੰਦੇ ਵੀ ਖੋਟੇ ਚਾਂਦੀ ਦੇ ਨਾਲ ਚੀਜ਼ਾਂ ਖਰੀਦਣ ਦੀ ਕੋਸ਼ਿਸ਼ ਕਰਦੇ ਹੋ। ਸੋ ਇਦਾਂ ਨਹੀਂ ਹੁੰਦਾ। ਹੁਣ ਇਹ ਸਾਧੂਆਂ ਦੇ ਸੱਭਿਆਚਾਰ ਬਾਰੇ ਵੀ ਸਾਧੂ ਕਹੇ ਜਾਣਾ ਚਾਹੀਦਾ ਸੀ। ਸਾਧੂ ਦਾ ਸ਼ੇਖ ਸਾਦੀ ਦਾ ਪਿਓ ਉਹਨੂੰ ਸਾਧੂ ਦੇ ਬਰਾਬਰ ਉੱਥੇ ਰੱਖਿਆ ਜਾ ਸਕਦਾ ਇਸ ਕਹਾਣੀ 'ਚ। ਦੱਸਿਆ ਉਹਨਾਂ ਨੇ, ਹਾਂ, ਵੀ ਉਹਨਾਂ ਨੇ ਉਹ ਅਕਲ ਦਿੱਤੀ ਉਹਨੂੰ। ਹੁਣ ਇਹ ਸਾਰੀਆਂ ਜਿੰਨੀਆਂ ਵੀ ਕਿਤਾਬ 'ਚ ਇਹੋ ਜਿਹੀਆਂ ਛੋਟੀਆਂ ਕਹਾਣੀਆਂ ਦੇ ਨਾਲ ਹੀ ਆਪਾਂ ਨੂੰ ਗੱਲ ਸਮਝਾਉਣ ਦੀ ਗੱਲ ਕੀਤੀ ਹੈ। ਹੁਣ ਅਗਲੀ ਜੇ ਆਪਾਂ ਕਹਾਣੀ ਦੇਖੀਏ, ਇਹ 'ਚ ਕਹਿੰਦਾ ਵੀ ਮੈਂ ਇੱਕ ਪਵਿੱਤਰ ਵਿਅਕਤੀ ਨੂੰ ਸਮੁੰਦਰ ਕੰਢੇ ਤੱਕਿਆ ਕਿ ਉਸ ਦੇ ਚੀਤੇ ਦੇ ਫੱਟ ਲੱਗੇ ਹੋਏ ਸਨ, ਉਹਦੇ ਜ਼ਖਮ ਹੋਏ ਸੀ ਤੇ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਏ ਸਨ। ਉਹ ਕਾਫੀ ਚਿਰ ਤੋਂ ਇਸ ਫਿਕਰ ਵਿੱਚ ਸੀ, ਮਤਲਬ ਜਿਹੜੀ ਇਹ ਫੱਟਾਂ ਵਾਲੀ ਕਾਫੀ ਚਿਰ ਦੇ ਲੱਗੇ ਹੋਏ ਸੀ ਤੇ ਰੱਬ ਦਾ ਧੰਨਵਾਦ ਰੋਜ਼ ਕਰਦਾ ਸੀ। ਠੀਕ ਹੈ ਜੀ। ਤੇ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਇਸ ਗੱਲ ਦਾ ਸ਼ੁਕਰ ਕਿਉਂ ਕਰਦਾ ਹੈ ਵੀ ਤੇਰੇ ਦਾ ਫੱਟ ਲੱਗੇ ਇੰਨੇ ਚਿਰ ਦੇ ਠੀਕ ਨਹੀਂ ਹੁੰਦੇ। ਤਾਂ ਉਸ ਨੇ ਉੱਤਰ ਦਿੱਤਾ ਕਿ ਮੈਂ ਧੰਨਵਾਦ ਇਸ ਗੱਲ ਦਾ ਕਰਦਾ ਹਾਂ ਕਿ ਮੈਂ ਮੁਸੀਬਤ ਵਿੱਚ ਹੀ ਫਸਿਆ ਹਾਂ, ਪਾਪਾਂ ਵਿੱਚ ਨਹੀਂ। ਕਿੱਡੀ ਵੱਡੀ ਗੱਲ ਹੈ। ਦੇਖੋ ਮੁਸੀਬਤ ਆਪਾਂ ਮੁਸੀਬਤ ਨੂੰ ਹੀ ਜ਼ਿਆਦਾ ਵੱਡਾ ਕਰ ਲੈਂਦੇ ਹਾਂ। ਤੇ ਉੱਥੇ ਹੁਣ ਫੇਰ ਸਾਧੂਆਂ ਦੇ ਸੱਭਿਆਚਾਰ ਬਾਰੇ, ਸਾਧੂਆਂ ਦਾ ਸੱਭਿਆਚਾਰ ਦੇਖੋ ਇਹ ਅਰਸ਼ਦੀਪ ਸਿੰਘ, ਇੱਦਾਂ ਦੀਆਂ ਕਹਾਣੀਆਂ ਤੋਂ ਆਪਾਂ ਜਿਹੜੀਆਂ ਆਪਾਂ ਐਥਿਕਸ ਤੇ ਮੋਰਲ ਦੀਆਂ ਕਹਾਣੀਆਂ ਪੜ੍ਹਦੇ ਹੁੰਦੇ ਸੀ, ਉਹਦੇ ਵਿੱਚ ਇਹੀ ਤਾਂ ਚੀਜ਼ਾਂ ਸੀ। ਬਿਲਕੁਲ। ਮਾੜੀ ਚੀਜ਼ ਤੋਂ ਬਚਣਾ ਕਿੱਦਾਂ, ਸਮਾਂ ਨੇ ਤਾਂ ਲੰਘ ਹੀ ਜਾਣਾ। ਬਿਲਕੁਲ ਜੀ। ਨਹੀਂ, ਵੱਡੀਆਂ ਜਿਹੜੀਆਂ ਇਹ ਗੱਲਾਂ ਨੇ ਵੀ ਆਪਾਂ ਨੂੰ ਇਹ ਜੇ ਸਮਝ ਆਵੇ। ਹੁਣ ਇਹਦੇ ਵਿੱਚ ਇੱਕ ਹੋਰ ਕ੍ਰਿਤਾ ਵੀ ਕਹਿੰਦੇ ਵੀ ਤੇਰੇ ਗਰਮ ਕੱਪੜੇ, ਮਾਲਾ ਤੇ ਗੋਦੜੀ ਕਿਸ ਕੰਮ, ਤੂੰ ਆਪਣੇ ਆਪ ਨੂੰ ਮਾੜੇ ਕੰਮਾਂ ਤੋਂ ਪਾਰ ਰੱਖ। ਤੇਰੀ ਉੱਨ ਦੇ ਵਾਲਾਂ ਵਾਲੀ ਟੋਪੀ ਦੀ ਲੋੜ ਨਹੀਂ, ਤੂੰ ਸੰਤਾਂ ਦੇ ਸੁਭਾਅ ਗ੍ਰਹਿਣ ਕਰ ਤੇ ਤਤਾਰੀ ਟੋਪੀ ਪਹਿਨ। ਸੋ ਮਤਲਬ ਦਿਖਾਉਣ ਵਾਲੀ ਚੀਜ਼ ਨਹੀਂ। ਬਿਲਕੁਲ। ਵੀ ਦਿਖਾਉਣ ਵਾਲੀ ਨਹੀਂ ਵੀ ਹਾਂ ਜੀ ਮੈਂ ਅਸਲ 'ਚ ਜੀ ਉੱਨ ਦੀ ਪਾਈ ਆ ਤੇ ਕਿਤੇ ਮੈਂ ਉੱਦਾਂ ਗਰਮੀ 'ਚੋਂ ਬਚੂੰਗਾ, ਪਰ ਅਸਲ ਅੰਦਰ ਗ੍ਰਹਿਣ ਕਰਨ ਵਾਲੀ ਗੱਲ ਆ ਵੀ ਉਹ ਚੀਜ਼ ਜਿਹੜੇ ਸੁਭਾਅ ਨੂੰ ਅੰਦਰ ਗ੍ਰਹਿਣ ਕਰਨ ਦੀ ਜਿਹੜੀ ਉਹ ਲੋੜ ਆ। ਵੀ ਪਾਪਾਂ ਤੋਂ ਬਚੇ ਰਹਿਣਾ ਹੋਰ ਚੀਜ਼ ਆ ਤੇ ਮਾੜੇ ਸਮੇਂ 'ਚੋਂ ਲੰਘਣਾ ਹੋਰ ਚੀਜ਼ ਆ। ਹੁਣ ਆਪਾਂ ਜੇ ਅਗਲੀ ਕਹਾਣੀ ਹੈ ਬਹੁਤ ਛੋਟੀ, ਦੇਖੋ ਕਹਾਣੀਆਂ ਆਪਾਂ ਕਹਿੰਦੇ ਹਾਂ ਬਹੁਤ ਛੋਟੀ, ਕਈ ਵਾਰ ਤਾਂ 2 ਲਾਈਨ ਦੀ ਕਹਾਣੀਆਂ ਸਿੱਖਿਆ ਹੀ ਕਹਿ ਸਕਦੇ ਆਪਾਂ। ਸਿੱਖਿਆ ਹੀ ਹੈ ਜੀ, ਇਹ ਤਾਂ ਸਿੱਖਿਆ ਹੀ ਆ, ਹੈ ਨਾ। ਤੇ ਕਹਿੰਦਾ ਵੀ ਇੱਕ ਬਾਦਸ਼ਾਹ ਨੇ ਇੱਕ ਸਾਧੂ ਨੂੰ ਵੇਖਿਆ ਤੇ ਪੁੱਛਿਆ ਕਿ ਤੈਨੂੰ ਕਦੀ ਸਾਡੀ ਵੀ ਯਾਦ ਆਉਂਦੀ ਹੈ। ਬਾਦਸ਼ਾਹ ਨੇ ਸਾਧੂ ਨੂੰ ਪੁੱਛਿਆ ਤੇ ਕਹਿੰਦਾ ਸਾਧੂ ਨੇ ਜਵਾਬ ਦਿੱਤਾ ਕਿ ਹਾਂ, ਉਸ ਵੇਲੇ ਜਦੋਂ ਮੈਨੂੰ ਰੱਬ ਭੁੱਲ ਜਾਂਦਾ ਹੈ। ਵੀ ਰਾਜਾ ਵੀ ਆ, ਫਿਰ ਮੈਨੂੰ ਕਹਿੰਦਾ ਰਾਜਾ ਯਾਦ ਆ। ਸਹੀ ਗੱਲ ਆ। ਹੁਣ ਇਹ 2 ਲਾਈਨਾਂ, ਜੇ ਬੰਦਾ ਹੁਣ 2 ਲਾਈਨਾਂ ਪੜ੍ਹ ਕੇ ਹੀ ਆਪਦੇ ਆਪ ਨੂੰ ਸੋਚੇ ਵੀ ਹਾਂ ਇਹ ਗੱਲ ਤਾਂ ਠੀਕ ਆ, ਕਿ ਆਪਾਂ ਨੂੰ ਬਾਕੀ ਚੀਜ਼ਾਂ ਦੀ ਉਦੋਂ ਯਾਦ ਆਊਗੀ ਜਦੋਂ ਆਪਾਂ ਰੱਬ ਨੂੰ ਭੁੱਲਾਂਗੇ। ਜੇ ਰੱਬ ਯਾਦ ਰਵੇ ਤਾਂ ਬਾਕੀ ਸਾਰੀਆਂ ਚੀਜ਼ਾਂ ਚੈੱਕ ਐਂਡ ਬੈਲੈਂਸ ਹੀ ਰਹਿੰਦੀਆਂ ਨੇ। ਯਾਦ ਆਪਾਂ ਪਿਛਲੀ ਜਿਹੜੀ ਮੈਂ ਕਹਾਣੀ ਕੀਤੀ ਸੀ ਵੀ ਉਹ ਰਾਜਾ ਉਹਦਾ ਮਿੱਤਰ ਬਣ ਜਾਂਦਾ ਤੇ ਜਾਂਦਾ ਤੇ ਅਖੀਰ 'ਚ ਦੇਖਦਾ ਹੀ ਇਹ ਤਾਂ ਆਪ ਰੱਬ ਤੋਂ ਮੰਗਦਾ। ਹਾਂ, ਵੀ ਯਾਦ ਉਹਨੇ ਰੱਬ ਨੂੰ ਛੱਡ ਕੇ ਰਾਜੇ ਨੂੰ ਚੁਣਿਆ, ਪਰ ਉਹਨੂੰ ਇਵੈਂਚੁਅਲੀ ਪਤਾ ਲੱਗ ਗਿਆ ਵੀ ਜਾਣਾ ਰੱਬ ਕੋਈ ਪੈਣਾ। ਵੀ ਇਸ ਲਈ ਇਹ ਆ ਵੀ ਚਲੋ
ਬੰਦਾ ਟੱਕਰਾ ਟੁੱਕਰਾ ਮਾਰਦਾ ਰਹਿੰਦਾ ਇੱਧਰ ਉੱਧਰ, ਪਰ ਇਹ ਆ ਵੀ ਯਾਦ ਹਮੇਸ਼ਾ ਰੱਬ ਨੂੰ ਰੱਖਣਾ ਚਾਹੀਦਾ ਹੈ। ਅਗਲੀ ਕਹਾਣੀ ਵੱਲ ਵਧੀਏ, ਸਾਧੂਆਂ ਦੇ ਸੁਭਾਅ ਸੱਭਿਆਚਾਰ ਬਾਰੇ। ਉਹ ਕਹਿੰਦੇ ਵਾਹਿਗੁਰੂ ਦੀ ਅਪਾਰ ਕਿਰਪਾ ਸਹਾਰੇ ਇੱਕ ਪਾਪੀ ਬੰਦੇ ਦੇ ਰਾਹ ਵਿੱਚ ਅਗਵਾਈ ਦਾ ਦੀਵਾ ਰੱਖਿਆ ਅਤੇ ਉਹ ਸੂਫੀਆਂ ਦੀ ਟੋਲੀ ਵਿੱਚ ਆ ਗਿਆ। ਅੱਛਾ। ਸੰਤਾਂ ਦੇ ਮਿੱਠੇ ਬੋਲਾਂ ਨੇ ਉਸ ਦੀਆਂ ਬੁਰਾਈਆਂ ਨੂੰ ਚੰਗਿਆਈਆਂ ਵਿੱਚ ਬਦਲ ਦਿੱਤਾ। ਉਸ ਨੇ ਲਾਲਸਾ ਛੱਡ ਦਿੱਤੀ। ਕਈਆਂ ਨੇ ਤਾਨੇ ਦਿੱਤੇ ਕਿ ਉਹ ਹੁਣ ਵੀ ਪਹਿਲਾਂ ਤਰ੍ਹਾਂ ਹੀ ਹੈ। ਉਸ ਦੀ ਤਪੱਸਿਆ ਅਤੇ ਭਗਤੀ ਭਰੋਸੇਯੋਗ ਨਹੀਂ। ਅਤੇ ਪਰ ਜਦੋਂ ਫਿਰ ਉਹ ਫਰਦ 'ਚ ਇਸੇ ਗੱਲ ਨੂੰ ਕਹਿੰਦੇ, ਉਹ ਕਹਿੰਦੇ ਤੁਸੀਂ ਪਰਮਾਤਮਾ ਦੇ ਦਿੱਤੇ ਕਸ਼ਟਾਂ ਤੋਂ ਤਾਂ ਮੁਕਤ ਹੋ ਸਕਦੇ ਹੋ, ਮੁਆਫੀ ਮਿਲ ਸਕਦੀ ਹੈ, ਪਰ ਲੋਕਾਂ ਦੇ ਮੂੰਹ ਤੋਂ ਤੁਸੀਂ ਛੁੱਟ ਨਹੀਂ ਸਕਦੇ। ਸਹੀ। ਉਹ ਲੋਕਾਂ ਦੀਆਂ ਗੱਲਾਂ ਨਾ ਸਹਿ ਨਾ ਸਕਿਆ ਅਤੇ ਉਸਨੇ ਆਪਣੇ ਗੁਰੂ ਅੱਗੇ ਸ਼ਿਕਾਇਤ ਕੀਤੀ ਕਿ ਮੈਂ ਲੋਕਾਂ ਦੀਆਂ ਬੋਲੀਆਂ ਤੋਂ ਬਹੁਤ ਦੁਖੀ ਹਾਂ। ਤਾਂ ਗੁਰੂ ਨੇ ਉੱਤਰ ਦਿੱਤਾ ਕਿ ਤੂੰ ਇਸ ਕਿਰਪਾਲਤਾ ਦਾ ਕਿਵੇਂ ਧੰਨਵਾਦ ਕਰ ਸਕਦਾ ਹੈ ਕਿ ਤੂੰ ਉਸ ਅੰਦਾਜ਼ੇ ਤੋਂ ਚੰਗੇਰਾ ਹੈ ਜੋ ਤੇਰੇ ਬਾਰੇ ਲਾਉਂਦੇ ਹਨ। ਜੋ ਲੋਕਾਂ ਦਾ ਤੇਰੇ ਬਾਰੇ ਅੰਦਾਜ਼ਾ, ਉਦੋਂ ਤੂੰ ਚੰਗਾ। ਇਹ ਲਈ ਤਾਂ ਤੈਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ। ਅਸੀਂ ਇਹ ਹੈ ਇੱਥੇ ਕੰਮ ਸਾਡਾ ਉਲਟ ਹੋਇਆ ਹੈ। ਅਸੀਂ ਇਹ ਸਮਝਦੇ ਹਾਂ ਵੀ ਲੋਕ ਜਿੰਨਾ ਸਾਨੂੰ ਚੰਗਾ ਸਮਝਦੇ ਅਸੀਂ ਉਦੋਂ ਮਾੜੇ ਹਾਂ, ਅੰਦਰ ਲੁਕਾਈ ਫਿਰਦੇ ਹਾਂ, ਹੈ ਨਾ। ਪੁੱਠਾ ਹੋਇਆ ਕੰਮ ਹੋਇਆ ਪਿਆ। ਸੋ ਦੇਖੋ ਵੀ ਇਹ ਕਿੱਡੀ ਵੱਡੀ ਗੱਲ ਆ ਵੀ ਉਲਟਾ ਹੋਇਆ ਪਿਆ। ਲੋਕਾਂ ਨੂੰ ਚੰਗਾ ਸਮਝਦੇ ਆ ਤੇ ਅੰਦਰੋਂ ਉਹ ਮਾੜੇ ਆ। ਹੁਣ ਉਹ ਕਹਿੰਦਾ ਵੀ ਤੈਨੂੰ ਤਾਂ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਵੀ ਜਿਹੋ ਜਿਹਾ ਲੋਕ ਸੋਚਦੇ ਤੂੰ ਉਦੋਂ ਕਿਤੇ ਵਧੇਰਾ ਵਧੀਆ ਚੰਗਾ ਹੈ। ਸੋ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਨੇ ਬਹੁਤ ਨੇ, ਹੈ ਨਾ। ਅਤੇ ਮੈਂ ਜਿਵੇਂ ਕਾਫੀ ਕਿਤਾਬਾਂ ਜਿਹੜੀਆਂ ਇਹ ਕਹਾਣੀਆਂ ਪੜ੍ਹੀਆਂ ਸੀਗੀਆਂ, ਪਰ ਮੈਂ ਤਾਂ ਪੜ੍ਹ ਕੇ ਜਿਵੇਂ ਥੋੜ੍ਹੇ ਕਰਕੇ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ, ਫਿਰ ਯਾਦ ਰਹਿ ਜਾਂਦੀਆਂ ਨੇ। ਕਈ ਵਾਰ ਜਦੋਂ ਆਪਾਂ ਜ਼ਿਆਦਾ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਉਹ ਜਿਵੇਂ ਇੱਕ ਅਧਿਆਇ ਇੱਕ ਟਾਈਮ ਪੜ੍ਹਿਆ ਜਾ ਸਕਦਾ, ਹੈ ਨਾ। ਅਤੇ ਇਵੇਂ ਦੀ ਹੋਣਾ ਚਾਹੀਦਾ ਮੈਨੂੰ ਲੱਗਦਾ। ਅਤੇ ਅਗਲਾ ਜਿਹੜੀ ਆਹ ਕਹਾਣੀ ਆ, ਕਹਿੰਦੇ ਇਸ ਬਚਨ ਅਨੁਸਾਰ ਬਾਦਸ਼ਾਹ ਨੂੰ ਇੱਕ ਵੱਡਾ ਕੰਮ ਪੈ ਗਿਆ। ਉਸਨੇ ਕਿਹਾ ਕਿ ਉਸ ਹਾਲਤ ਵਿੱਚ ਜੇ ਮੇਰੀ ਇੱਛਾ ਪੂਰੀ ਹੋ ਜਾਵੇ, ਮੈਂ ਇਹਨਾਂ ਧਰਮ ਸਾਧੂਆਂ ਇੰਨੇ ਧਰਮ ਸਾਧੂਆਂ ਵਿੱਚ ਵੰਡਾਂਗਾ। ਜਦ ਉਸ ਦੀ ਇੱਛਾ ਪੂਰੀ ਹੋ ਗਈ, ਉਸ ਦੇ ਦਿਲ 'ਤੇ ਚਿੰਤਾ ਹਟ ਗਈ। ਹੁਣ ਉਸ ਨੂੰ ਸੁੱਖ ਉਤਾਰਨੀ ਜ਼ਰੂਰੀ ਸੀ, ਜਿਹੜੀ ਉਹਨੇ ਮੰਗੀ ਵੀ ਸਾਧੂਆਂ ਨੂੰ ਦੇਣੇ। ਠੀਕ। ਉਹਨੇ ਆਪਣੇ ਨੌਕਰਾਂ 'ਚੋਂ ਇੱਕ ਨੂੰ ਦਰਮਾਂ ਦੀ ਥੈਲੀ ਦੇ ਕੇ ਸਾਧੂਆਂ ਉੱਤੇ ਖਰਚਣ ਲਈ ਕਿਹਾ। ਕਹਿੰਦੇ ਨੇ ਕਿ ਨੌਕਰ ਬਹੁਤ ਸੂਝਵਾਨ ਅਤੇ ਚਲਾਕ ਸੀ। ਉਹ ਸਾਰਾ ਦਿਨ ਫਿਰਦਾ ਰਿਹਾ ਅਤੇ ਰਾਤ ਨੂੰ ਘਰ ਆਇਆ ਅਤੇ ਦਰਮਾਂ ਨੂੰ ਚੰਮਿਆ, ਬਾਦਸ਼ਾਹ ਅੱਗੇ ਰੱਖੇ ਅਤੇ ਆਖਿਆ ਕਿ ਮੈਂ ਸਾਧੂ ਦੀ ਬਹੁਤ ਭਾਲ ਕੀਤੀ ਪਰ ਕੋਈ ਵੀ ਨਾ ਲੱਭਿਆ। ਹੈ ਨਾ। ਅਤੇ ਇਸ 'ਤੇ ਬਾਦਸ਼ਾਹ ਨੇ ਪੁੱਛਿਆ ਕਿ ਇਹ ਕੀ ਕਹਾਣੀ ਹੈ। ਜਿਨ੍ਹਾਂ ਨੇ ਮੈਨੂੰ ਪਤਾ ਇਸ ਦੇਸ਼ ਵਿੱਚ 400 ਸਾਧੂ ਹੈ। ਅੱਛਾ। ਉਹਨੂੰ ਪਤਾ ਨਾ, ਨੌਕਰ ਨੂੰ ਕਹਿੰਦਾ 400 ਸਾਧੂ ਆ ਮੇਰੇ, ਜਿੰਨਾ ਕਿ ਮੈਨੂੰ ਪਤਾ। ਕਿ ਨੌਕਰ ਨੇ ਕਿਹਾ ਕਿ ਹੇ ਸੰਸਾਰ ਦੇ ਮਾਲਕ, ਜਿਹੜਾ ਸਾਧੂ ਹੈ ਉਹ ਧਰਮ ਨਹੀਂ ਲੈਂਦਾ, ਜਿਹੜਾ ਲੈਂਦਾ ਹੈ ਉਹ ਸਾਧੂ ਨਹੀਂ। ਜਿਹਨੇ ਨੋਟ ਫੜਨੀ ਉਹ ਸਾਧੂ ਨਹੀਂ ਆ। ਸਹੀ ਗੱਲ ਆ। ਤੇ ਫਿਰ ਨੋਟ ਬਕੀ ਨੂੰ ਦੇਣੇ ਆ ਜਿਹੜੇ ਤੂੰ ਸੁੱਖੀ ਫਿਰਦਾ ਵੀ ਜੇਬਾਂ ਦੇ, ਉਹ ਫਿਰ ਸਾਧੂ ਨਹੀਂ। ਦਵੇ ਕਿੱਥੇ ਹੁਣ, ਇਹ ਤਾਂ ਫਸ ਗਿਆ। ਹਾਂ। ਸੋ ਬਾਦਸ਼ਾਹ ਨੇ ਹੱਸ ਕੇ ਸਾਥੀਆਂ ਨੂੰ ਕਿਹਾ ਕਿ ਜਿੰਨੀ ਕੁ ਮੈਨੂੰ ਸਾਧੂਆਂ ਦੇ ਪ੍ਰਭੂ ਸਿਮਰਨ 'ਤੇ ਸ਼ਰਧਾ ਹੈ, ਇਸ ਬੇਸ਼ਰਮ ਨੂੰ ਉਹਨਾਂ ਨਾਲ ਓਨਾ ਹੀ ਵੈਰ ਹੈ ਅਤੇ ਉਹਨਾਂ ਦੀ ਮਸ਼ਹੂਰੀ ਤੋਂ ਇਨਕਾਰ ਹੈ। ਸੱਚਾ ਉਹੀ ਹੈ। ਮਤਲਬ ਬਾਦਸ਼ਾਹ ਤੇ ਹੁਣ ਦੇਖੋ ਵੀ ਇੱਥੇ ਨੌਕਰ ਦੇ ਵਿੱਚ ਕੀ ਫਰਕ ਆ। ਜਿਹੜਾ ਨੌਕਰ ਆ ਉਹ ਸਾਧੂ ਹੈ, ਉਹ ਤਾਂ ਸਾਧੂਆਂ ਵਾਲਾ ਸੁਭਾਅ, ਉਹਨੂੰ ਪਤਾ ਵੀ ਸਾਧੂ ਕਿਹੋ ਜਿਹਾ ਹੋਣਾ ਚਾਹੀਦਾ, ਹੈ ਨਾ। ਅਤੇ ਜਿੱਥੇ ਹੁਣ ਆਪਾਂ ਦੇਖਦੇ ਹਾਂ ਡੇਰਿਆਂ 'ਚ ਵੀ ਖਾਸ ਕਰਕੇ ਆਪਣੇ ਕਿੰਨਾ ਪੈਸਾ ਇਨਵੋਲਵ ਆ, ਹੈ ਨਾ। ਅਤੇ ਜੇ ਹੁਣ ਇੱਥੇ ਕਹਿ ਰਿਹਾ ਵੀ ਜਿਹੜਾ ਸਾਧੂ ਨੂੰ ਜੇ ਫਿਰ ਪੈਸਾ ਹੀ ਦੇ ਤਾਂ ਫਿਰ ਸਾਧੂ ਕਾਹਦਾ, ਸਾਧੂ ਹੀ ਕਾਹਦਾ ਜਿਹਨੇ ਪੈਸੇ ਲੈ ਲਿਆ। ਹਾਂ, ਹੈ ਨਾ। ਸੋ ਇਹ ਕਹਾਣੀਆਂ ਪੜ੍ਹ ਕੇ ਛੋਟੀਆਂ ਇੰਨੀਆਂ ਚੀਜ਼ਾਂ ਬੰਦੇ ਨੂੰ ਕਲੀਅਰ ਹੁੰਦੀਆਂ, ਬੰਦਾ ਕਹਿੰਦਾ ਵੀ ਹਾਂ ਇਹ ਬਹੁਤ ਜ਼ਿਆਦਾ, ਮੈਨੂੰ ਤਾਂ ਲੱਗਦਾ ਬਹੁਤ ਸਿੱਖਿਆ ਮਿਲਦੀ ਹੁੰਦੀ ਹੈ। ਅਤੇ ਇਹੀ ਆਪਣਾ ਕਾਰਨ ਆ ਵੀ ਇਹ ਸਾਰਾ ਪ੍ਰੋਗਰਾਮ ਕਰਨ ਦਾ, ਵੀ ਆਪਾਂ ਜੋ ਕੋਈ ਕਹਾਣੀਆਂ ਸੁਣਾਈਏ ਤਾਂ ਕਿਤਾਬ ਬਾਰੇ ਗੱਲ ਕਰੀਏ ਤਾਂ ਕੋਈ ਹੋਰ ਪੜ੍ਹੂਗਾ ਆਪਣੇ ਬਾਅਦ ਦੇ ਵਿੱਚ। ਸੋ ਇੱਕ ਇਹਦੇ ਵਿੱਚ ਨਾ ਵੀ ਕਹਿੰਦੇ ਵੀ ਉਹ ਲੋਹਾ ਜਿਸ ਨੂੰ ਜੰਗ ਲੱਗ ਗਿਆ ਹੋਵੇ, ਉਸ ਦੀ ਜੜ ਸਿੱਕਲ ਤੋਂ ਬਿਨਾਂ ਨਹੀਂ ਲਾਈ ਜਾ ਸਕਦੀ। ਪਾਪੀ ਨੂੰ ਉਪਦੇਸ਼ ਕਰਨ ਦਾ ਲਾਭ ਨਹੀਂ, ਲੋਹੇ ਦੀ ਮੇਖ ਪੱਥਰ ਵਿੱਚ ਨਹੀਂ ਠੁੱਕ ਸਕਦੀ। ਬਿਲਕੁਲ
ਠੀਕ ਹੈ ਨਾ। ਤੇ ਇੱਕ ਇਹ ਵੀ ਨਾਲ ਆ, ਕਹਿੰਦਾ ਵੀ ਚੰਗੇ ਸਮੇਂ ਵੇਲੇ ਗਰੀਬ ਲੋਕਾਂ ਦਾ ਖਿਆਲ ਰੱਖ, ਕਿਉਂਕਿ ਟੁੱਟੇ ਦਿਲਾਂ ਨੂੰ ਜੋੜਨ ਨਾਲ ਕਸ਼ਟ ਟਲ ਜਾਂਦਾ। ਕਹਿੰਦਾ ਜਦ ਕੋਈ ਮੰਗਤਾ ਤੇਰੇ ਪਾਸੋਂ ਰੋਕ ਕੇ ਕੁਝ ਮੰਗੇ ਤਾਂ ਉਸ ਨੂੰ ਦੇ ਦੇਵੇ, ਨਹੀਂ ਤਾਂ ਕੋਈ ਜ਼ਾਲਮ ਧੱਕੇ ਨਾ ਕੇ ਲੈ ਜਾਓ। ਆਪਾਂ ਦੇਖਦੇ ਹੀ ਆ ਨਾ ਜਿਹੜਾ ਅਕਸਰ ਇਹ ਗੱਲ ਅਰਸ਼ਦੀਪ ਸਿੰਘ ਹੁੰਦੀ ਆ ਵੀ ਆ ਜਿਹੜਾ ਲੇਖਾ ਜੋਖਾ ਆ ਇਸੇ ਜੀਵਨ 'ਚ ਹੀ ਦੇ ਕੇ ਜਾਣਾ ਪੈਂਦਾ। ਸੋ ਜੇ ਤੁਸੀਂ ਧੱਕਾ ਜਿਹੜਾ ਕੀਤਾ ਹੁੰਦਾ ਆ ਉਹ ਕਿਤੇ ਨਾ ਕਿਤੇ ਅਗਲੀ ਜਨਰੇਸ਼ਨ ਜਾਂ ਉਸੇ ਦੇ ਵਿੱਚ ਤੁਹਾਨੂੰ ਉਹਦਾ ਫਲ ਮਿਲ ਜਾਂਦਾ। ਸੋ ਚੰਗਾ ਕਰੋ ਤੇ ਚੰਗੇ ਦਾ ਫਲ ਫਿਰ ਚੰਗਾ ਤਾਂ ਹੀ ਹੁੰਦਾ। ਕਿਸੇ ਦੀ ਬਦਸੀਸ ਨਹੀਂ ਲੈਣੀ ਚਾਹੀਦੀ, ਇਹ ਗੱਲ ਬਿਲਕੁਲ ਸਹੀ ਗੱਲ। ਸੋ ਮੈਨੂੰ ਲੱਗਦਾ ਜਿਹੜੇ ਸਾਧੂ ਦੇ ਸੁਭਾਅ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਆ। ਬਿਲਕੁਲ ਜੀ। ਕਹਾਣੀ ਅਗਲੀ ਹੈਗੀ ਹੈ ਜੀ, ਲੋਕਾਂ ਨੇ ਹਾਤਮ ਤਾਈ ਦੀਆਂ ਆਪਾਂ ਬਹੁਤ ਕਹਾਣੀਆਂ ਹਾਂਜੀ ਸਹੀ ਗੱਲ ਆ, ਸਹੀ ਗੱਲ ਆ। ਦੇਖ ਲਓ ਵੀ ਹਾਤਮ ਤਾਈ ਦਾ ਫਿਰ ਇਹਦਾ ਮਤਲਬ ਜਿਹੜਾ ਕਰੈਕਟਰ ਆ ਉਹ ਬਹੁਤ ਪੁਰਾਣਾ, ਬਹੁਤ ਪੁਰਾਣਾ। ਇੱਥੇ ਸ਼ੇਖ ਸਾਦੀ ਵੀ ਹਾਤਮ ਤਾਈ ਦੀ ਦੱਸ ਰਿਹਾ, ਕਹਾਣੀ ਦੱਸ ਰਹੇ ਆ ਹਨਾ। ਉਹ ਕਹਿੰਦੇ ਲੋਕਾਂ ਨੇ ਹਾਤਮ ਤਾਈ ਤੋਂ ਪੁੱਛਿਆ ਕਿ ਤੂੰ ਆਪਣੇ ਤੋਂ ਵੱਧ ਕੋਈ ਦਿਆਲੂ ਵੇਖਿਆ ਸੁਣਿਆ ਹੈ? ਉਸਨੇ ਜਵਾਬ ਦਿੱਤਾ ਕਿ ਹਾਂ। ਇੱਕ ਦਿਨ 40 ਊਂਠਾਂ ਦੀ ਕੁਰਬਾਨੀ ਦੇ ਕੇ ਮੈਂ ਅਰਬ ਦੇ ਧਨਾਡਾ ਨੂੰ ਖਾਣੇ ਤੇ ਸੱਦਿਆ। ਠੀਕ ਹੈ ਜੀ। ਕਿਸੇ ਕੰਮ ਲਈ ਜਦੋਂ ਮੈਂ ਅਚਾਨਕ ਮਾਰੂਥਲ ਦੀ ਇੱਕ ਗੁੱਠੇ ਗਿਆ, ਮੈਂ ਇੱਕ ਲੱਕੜਹਾਰਾ ਵੇਖਿਆ ਜਿਸ ਨੇ ਲੱਕੜੀਆਂ ਦੀ ਭਰੀ ਬੰਨੀ ਹੋਈ ਸੀ। ਉਸ ਨੂੰ ਪੁੱਛਿਆ ਕਿ ਉਹ ਹਾਤਮ ਦੇ ਪ੍ਰੀਤੀ ਭੋਜਨ ਤੇ ਕਿਉਂ ਨਹੀਂ ਆਇਆ, ਹਨਾ, ਜਿਹੜਾ ਉਹਨੇ ਕੀਤਾ ਸੀ, ਜਿੱਥੇ ਅਨੇਕ ਬੰਦੇ ਇਕੱਠੇ ਹੋਏ ਸਨ ਹਨਾ, ਜਿਨ੍ਹਾਂ ਨੂੰ ਉਹਨਾਂ ਨੇ ਭੋਜਨ ਕੀਤਾ ਸੀ। ਤਾਂ ਉਸ ਨੇ ਜਵਾਬ ਦਿੱਤਾ ਕਿ ਜਿਹੜਾ ਬੰਦਾ ਕੰਮ ਕਰਕੇ ਰੋਟੀ ਖਾਂਦਾ ਹੈ ਉਹ ਹਾਤਮ ਤਾਈ ਦਾ ਅਹਿਸਾਨ ਨਹੀਂ ਝੱਲਦਾ। ਕਹਿੰਦਾ ਫਿਰ ਮੈਂ ਨਿਰਣਾ ਕੀਤਾ ਕਿ ਉਹ ਮੇਰੇ ਨਾਲੋਂ ਹਿੰਮਤ ਤੇ ਮਨੁੱਖਤਾ ਵਿੱਚ ਕਿਤੇ ਵੱਧ ਹੈ। ਹਾਤਮ ਤਾਈ ਕਹਿੰਦਾ ਆਦਮ ਦੇ ਲੋਕਾਂ ਨੂੰ ਦਾਨ ਕਰਦਾ, ਇਹ ਕਰਦਾ ਸੀ, ਕਮਾਉਂਦਾ ਸੀ ਭੋਜਨ। ਉਹ ਕਹਿੰਦਾ ਨਹੀਂ, ਉਹ ਬੰਦਾ ਕਹਿੰਦਾ ਵੀ ਜਿਹੜਾ ਬੰਦਾ ਕੰਮ ਕਰਕੇ ਰੋਟੀ ਖਾਂਦਾ ਉਹ ਤਾਂ ਮੇਰੇ ਨਾਲ ਵੀ ਵੱਡਾ ਬੰਦਾ। ਸੋ ਮਿਹਨਤ ਨੂੰ ਵੀ ਉਹਨਾਂ ਨੇ ਦੱਸਿਆ। ਬਿਲਕੁਲ। ਹੁਣ ਇਹ ਚੀਜ਼ਾਂ ਦੇਖੋ, ਫੇਰ ਸਾਧੂਆਂ ਦੇ ਸੱਭਿਆਚਾਰ ਬਾਰੇ ਸਾਧੂ ਕਿਹੋ ਜਿਹੇ ਹੁੰਦੇ। ਸਾਧੂ ਹੁਣ ਹਾਤਮ ਤਾਈ ਨਹੀਂ ਸੀ, ਹਾਲਾਂਕਿ ਉਹ ਪੁੰਨ ਦਾ ਕੰਮ ਕਰ ਰਿਹਾ ਸੀਗਾ, 40 ਊਂਠਾਂ ਦੀ ਕੁਰਬਾਨੀ ਦੇ ਕੇ ਸਾਰਿਆਂ ਨੂੰ ਉਹ ਭੋਜਨ ਛਕਾ ਰਿਹਾ ਸੀ ਹੈ ਨਾ। ਤੇ ਪਰ ਉਹ ਕਹਿੰਦਾ ਵੀ ਨਹੀਂ, ਮੈਂ ਨਹੀਂ ਗਾ ਵੱਡਾ, ਤਾਂ ਉਹ ਜਿਹੜਾ ਆਪਦੀ ਕੰਮ ਕਰਕੇ ਵਿਚਾਰਾ ਰੋਟੀ ਖਾ ਰਿਹਾ, ਮਿਹਨਤ ਕਰਕੇ ਖਾ ਰਿਹਾ। ਜੀ। ਤੇ ਇੱਕ ਅਗਲੀ ਕਹਾਣੀ ਜੀ, ਬੁਰੇ ਵਕਤ ਕਾਰਨ ਮੈਂ ਕਦੀ ਨਹੀਂ ਰੋਇਆ ਹਾਂ ਤੇ ਨਾ ਹੀ ਸਮੇਂ ਦੇ ਦੁੱਖਾਂ ਤੋਂ ਘਬਰਾਇਆ ਹਾਂ। ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਪੈਰਾਂ ਤੋਂ ਨੰਗਾ ਸੀ। ਇਹ ਕਹਾਣੀ ਸੰਤ ਸਿੰਘ ਮਸਕੀਨ ਨੇ ਕਥਾ ਵਿੱਚ ਬਹੁਤ ਵਾਰ ਸੁਣਾਈ। ਠੀਕ ਹੈ ਜੀ। ਦੁਬਾਰਾ ਸ਼ੁਰੂ ਕਰ ਲਈਏ। ਕਹਿੰਦੇ ਬੁਰੇ ਵਕਤ ਕਾਰਨ ਮੈਂ ਕਦੀ ਨਹੀਂ ਰੋਇਆ ਹਾਂ ਤੇ ਨਾ ਹੀ ਸਮੇਂ ਦੇ ਦੁੱਖਾਂ ਤੋਂ ਘਬਰਾਇਆ ਹਾਂ। ਇਹ ਗੱਲ ਉਦੋਂ ਦੀ ਹੈ ਜਦੋਂ ਮੈਂ ਪੈਰਾਂ ਤੋਂ ਨੰਗਾ ਸੀ ਤੇ ਮੇਰੇ ਕੋਲ ਜੁੱਤੀ ਲੈਣ ਦੀ ਹਿੰਮਤ ਨਹੀਂ ਸੀ। ਠੀਕ ਹੈ। ਮੈਂ ਤੰਗ ਹੋ ਕੇ ਕੂਫੇ ਦੀ ਮਸੀਤ ਵਿੱਚ ਆਇਆ। ਮੈਨੂੰ ਇੱਕ ਬੰਦੇ ਨੇ ਉਦਾਸੀ ਵਿੱਚ ਵੇਖਿਆ ਜਿਸ ਦੇ ਪੈਰ ਨਹੀਂ ਸਨ। ਕਹਿੰਦੇ ਉਸਨੇ ਪ੍ਰਭੂ ਦੀ ਕਿਰਪਾ ਦਾ ਲੱਖ ਲੱਖ ਧੰਨਵਾਦ ਕੀਤਾ ਜਿਹਦੇ ਪੈਰ ਨਹੀਂ ਸਨ, ਤੇ ਮੈਂ ਜੁੱਤੀ ਨਾ ਹੋਣ ਦੇ ਕਸ਼ਟ ਤੋਂ ਸਬੂਰੀ ਕਰ ਲਈ। ਜਿਹਦੇ ਕਹਿੰਦੇ ਵੀ ਪੈਰ ਨਹੀਂ ਸੀ, ਉਹਨੇ ਆ ਕੇ ਧੰਨਵਾਦ ਕੀਤਾ ਪ੍ਰਭੂ ਦਾ ਮੇਰੇ ਸਾਹਮਣੇ, ਤੇ ਮੈਂ ਇਸ ਗੱਲ ਦਾ ਰੌਲਾ ਪਾਇਆ ਸੀ ਜੁੱਤੀ ਨਹੀਂ ਹੈਗੀ। ਇਹ ਦੇਖੋ ਆਪਾਂ ਅਕਸਰ ਇਹ ਗੱਲਾਂ ਕਹਿੰਦੇ ਵੀ ਆਪਾਂ ਨੂੰ ਨੀਵੇਂ ਵਾਲੇ ਤੋਂ ਹੋ ਕੇ ਦੇਖ ਕੇ ਚੱਲੋ, ਵੀ ਆਪਾਂ ਤਾਂ ਇੱਦਾਂ ਲੱਗਦਾ ਵੀ ਸ਼ਾਇਦ ਕਿਤੇ ਆਪਣੀ ਕਸ਼ਟ ਆਪਣੇ ਦੁੱਖ ਬਹੁਤ ਆ, ਪਰ ਆਪਣੇ ਤੋਂ ਵੀ ਜ਼ਿਆਦਾ ਕਸ਼ਟ ਵਾਲੇ ਜਿਹੜੇ ਲੋਕ ਆ ਉਹ ਸਹਿ ਰਹੇ ਆ। ਤੇ ਰੱਬ ਦੇ ਸ਼ੁਕਰਾਨੇ 'ਚ ਆਪਾਂ ਇੱਕ ਇਹ ਜਿਹੜੀ ਗੱਲ ਆ ਇਤਿਹਾਸ ਦੇ ਵਿੱਚ ਜਿਹੜੀ ਆਉਂਦੀ ਆ ਵੀ ਜਦੋਂ ਬੱਚਿਆਂ ਨੂੰ ਮਾਰ ਕੇ ਮੁਗਲਾਂ ਨੇ ਉਸ ਟਾਈਮ ਦੇ ਉੱਤੇ ਗਲਾਂ ਦੇ ਵਿੱਚ ਬੀਬੀਆਂ ਦੇ ਹਾਰ ਵੀ ਜਿਹੜੇ ਉਹ ਬਣਾ ਕੇ ਜਿਹੜੇ ਉਹ ਪਾਏ, ਤਾਂ ਕਹਿੰਦੇ ਵੀ ਉਦੋਂ ਵੀ ਬਾਅਦ 'ਚ ਅਰਦਾਸ ਇਹੀ ਕਰਦੇ ਸੀਗੇ ਵੀ 4 ਪੈਰ ਸੁੱਖ ਦੇ ਬਤੀਤ ਹੋਏ ਆ ਤੇ ਅਗਲੇ 4 ਪਦ ਵੀ ਸੁੱਖ ਦੇ ਬਤੀਤ ਕਰੇ। ਵੀ ਇਹ ਰੱਬ ਦੇ ਜਿਹੜੇ ਸ਼ੁਕਰ ਦੀ ਜਿਹੜੀ ਉਹ ਗੱਲ ਆ। ਬਿਲਕੁਲ ਠੀਕ ਹੈ ਨਾ। ਵੀ ਇਹ ਜਿਹੜੀ ਚੀਜ਼ ਹੈ, ਇਹ ਸਾਧੂ ਸੁਭਾਅ ਵਾਲੀ ਜਿਹੜੀ ਚੀਜ਼, ਦੇਖੋ ਆਪਾਂ ਨੂੰ ਚਾਹੇ ਇਹ ਕਿਤਾਬ ਆ, ਚਾਹੇ ਗੁਰਬਾਣੀ ਆ, ਚਾਹੇ ਹੋਰ ਵੀ ਜਿਹੜੀਆਂ ਗੱਲਾਂ ਆ, ਉਹ ਅਰਸ਼ਦੀਪ ਸਿੰਘ ਜੀ ਅੱਜ ਕੱਲ੍ਹ ਇਹੀ ਸਿਖਾ ਰਹੀਆਂ। ਅੱਜ ਤਾਂ ਆ ਜਿਹੜਾ ਸਮਾਨ ਆ ਇਹ ਤਾਂ ਮਾਈਂਡਫੁਲਨੈਸ ਦੇ ਨਾਂ ਦੇ ਉੱਤੇ ਵਿਕ ਬਹੁਤ ਰਿਹਾ। ਠੀਕ ਹੈ ਨਾ। ਇਹੀ ਗੱਲਾਂ ਜਿਹੜੀਆਂ
ਵੀ ਕਿਉਂਕਿ ਆਪਣੇ ਜਿਹੜੇ ਮਨ ਆ, ਆਪਣਾ ਜਿਹੜਾ ਦਿਮਾਗ ਆ ਬੜਾ ਬੇਚੈਨ ਹੋਇਆ ਪਿਆ ਹੈ, ਬਿਲਕੁਲ ਭਾਜੜ ਦੇ ਵਿੱਚ ਜਿਹੜਾ ਉਹ ਹੈਗਾ। ਅਕਸਰ ਆਪਾਂ ਨੂੰ ਇਦਾਂ ਨਹੀਂ ਲੱਗਦਾ, ਮੈਂ ਬਾਰ-ਬਾਰ ਆਪਾਂ ਰੀਲਸ ਦੀ ਗੱਲ ਇਸ ਲਈ ਵਿੱਚ ਮੈਂ ਕਰਦਾ ਰਹਿੰਦਾ ਵੀ ਕਿਉਂਕਿ ਆਪਾਂ ਵੀ ਐਡਿਕਟ ਹੋ ਜਾਂਦੇ ਵੀ ਕਿਤੇ ਰਾਤ ਨੂੰ ਜਾਗ ਵੀ ਖੁੱਲੀ ਨਾ, ਫੋਨ ਦੇਖ ਕੇ ਟਾਈਮ ਦੇਖਣ ਤੋਂ ਬਾਅਦ ਐ ਮਾੜਾ ਜਿਹਾ ਖੋਲ ਕੇ ਬੰਦੇ ਨੂੰ ਹੁੰਦਾ ਆ ਵੀ ਦੇਖ ਲਈਏ, ਪਰ ਸੁੱਤੇ ਪਏ ਕੋਈ ਦੁਨੀਆ ਚੱਲੀ ਜਾਣੀ ਹੈ। ਬਿਲਕੁਲ ਉਹ ਸਾਰਾ ਕੁਝ ਜਿਹੜਾ ਉਹ ਉੱਦਾਂ ਹੋ ਹੀ ਜਾਣਾ। ਸੋ ਆਪਣੇ ਮਨ ਦੇ ਉੱਤੇ ਜਿਹੜਾ ਕੰਟਰੋਲ ਜਿਹੜਾ ਉਹ ਕਰਨਾ ਨਾ, ਉਹ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਉਹ ਚੀਜ਼ ਜਿਹੜੀ ਉਹ ਬਣੀ ਆ। ਆਪਣੇ ਕਸ਼ਟਾਂ ਨੂੰ ਬਹੁਤਾ ਨਾ ਸਮਝਦੇ ਹੋਏ ਇੱਦਾਂ ਦੇ ਸੁਭਾਅ ਨੂੰ ਆਪਣੇ ਅੰਦਰ ਲੈ ਕੇ ਆਉਣਾ। ਇਹ ਤਾਂ ਚਲੋ ਹੈ ਨਹੀਂ ਅਰਸ਼ਦੀਪ ਸਿੰਘ ਵੀ ਆਪਾਂ ਰਾਤੋਂ ਰਾਤ ਕਿਤੇ ਸਾਰਾ ਕੁਝ ਸਿੱਖ ਜਾਾਂਗੇ, ਪਰ ਇਹ ਵੀ ਹੌਲੀ ਹੌਲੀ ਕੋਈ ਚੀਜ਼ਾਂ ਤਬਦੀਲੀਆਂ ਆਪਾਂ ਨੂੰ ਆਪਣੇ ਅੰਦਰ ਕਰਨੀਆਂ ਪੈਣੀਆਂ ਹੈਗੀਆਂ। ਹਾਂਜੀ ਨਹੀਂ, ਨਾਲੇ ਉਹ ਵੀ ਨਾ ਜਦੋਂ ਬਹੁਤ ਸਾਰੀਆਂ ਮੈਨੂੰ ਲੱਗਦਾ ਹੁੰਦਾ ਵੀ ਇਹੋ ਜਿਹੀਆਂ ਸਿਚੁਏਸ਼ਨ ਬਣ ਜਾਂਦੀਆਂ ਨੇ ਜਿੱਥੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਗਲਤ ਕੀ ਆ ਤੇ ਠੀਕ ਕੀ ਆ। ਹਾਂਜੀ ਹੈ ਨਾ, ਉਹਦਾ ਨਿਰਣਾ ਲੈਣਾ ਔਖਾ ਹੋ ਜਾਂਦਾ। ਉਹ ਬਾਰ-ਬਾਰ ਆਪਾਂ ਫਿਰ ਉਹੀ ਗੱਲ ਕਰਦੇ ਵੀ ਪਹਿਲੀ ਸੇਧ ਤਾਂ ਗੁਰਬਾਣੀ ਤੋਂ ਲੈਣੀ ਚਾਹੀਦੀ ਹੈ ਨਾ, ਤੇ ਦੂਜੀ ਸੇਧ ਫਿਰ ਜਦੋਂ ਕਿਤਾਬਾਂ ਤੁਸੀਂ ਵਧੀਆ ਪੜ੍ਹਦੇ ਆ ਨਾ, ਤੁਸੀਂ ਵਧੀਆ ਲਿਟਰੇਚਰ ਪੜ੍ਹਿਆ ਹੁੰਦਾ, ਤੁਹਾਨੂੰ ਜਿਹੜੀ ਉਹ ਗਲਤ ਸਹੀ ਦੀ ਪਛਾਣ ਆਉਣ ਲੱਗ ਜਾਂਦੀ। ਕਿਉਂਕਿ ਬਹੁਤ ਵਾਰ ਹੁੰਦਾ ਜਦੋਂ ਮੈਨੂੰ ਆਪਾਂ ਨੂੰ ਸਾਰਿਆਂ ਨੂੰ ਹੋ ਜਾਂਦਾ ਬਈ ਉਦਾਹਰਨ ਦੇ ਤੌਰ 'ਤੇ ਹੁਣ ਜਿਹੜੀ ਲੜਾਈ ਚੱਲ ਰਹੀ ਆ ਉਹ 'ਚ ਬੰਦੇ ਨੂੰ ਲੱਗਦਾ ਮਿਡਲ ਈਸਟ ਵਾਲੀ ਵੀ ਯਾਰ ਕੌਣ ਸਹੀ ਆ ਕੌਣ ਗਲਤ, ਹੈ ਨਾ, ਤੇ ਦੋਨੇ ਪੱਖ ਨੇ, ਹੈ ਨਾ। ਕੋਈ ਕਹਿੰਦਾ ਵੀ ਉਹ ਠੀਕ ਆ। ਇਹੋ ਜਿਹੀਆਂ ਚੀਜ਼ਾਂ ਤੁਸੀਂ ਨਿਰਣਾ ਉਦੋਂ ਲੈ ਸਕਦੇ ਆ ਜਦੋਂ ਤੁਸੀਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਨੇ ਹੋਣਗੀਆਂ, ਕੁਛ ਇਤਿਹਾਸ ਦੇ ਵੇਰਵੇ ਚੇਤੇ ਹੋਣਗੇ, ਇਤਿਹਾਸ ਦੇ ਵੇਰਵੇ ਚੇਤੇ ਹੋਣਗੇ, ਕਿਉਂਕਿ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਉਹ ਵੈਕਿਊਮ 'ਚ ਨਹੀਂ ਹੁੰਦੀਆਂ, ਉਹਦਾ ਕੋਈ ਨਾ ਕੋਈ ਰੈਲੇਵੈਂਸ ਜਾਂ ਕੋਈ ਉਹੋ ਜਿਹੀ ਘਟਨਾ ਇਤਿਹਾਸ 'ਚ ਵਾਪਰੀ ਹੁੰਦੀ ਹੈ। ਕਿਉਂਕਿ ਜਦੋਂ ਆਪਣੇ ਮੂਹਰੇ ਵਾਪਰ ਰਹੀ ਹੁੰਦੀ ਹੈ ਉਦੋਂ ਆਪਾਂ ਨੂੰ ਔਖਾ ਹੋ ਜਾਂਦਾ। ਮੈਂ ਨਹੀਂ ਕਹਿੰਦਾ ਮੈਂ ਬਹੁਤ ਐਕਸਪਰਟ ਹਾਂ, ਪਰ ਔਖਾ ਹੋ ਜਾਂਦਾ ਨਿਰਣਾ ਲੈਣ ਲਈ ਵੀ ਕਿਹੜਾ ਕੌਣ ਇਹ 'ਚ ਸਹੀ ਹੈ ਕੌਣ ਗਲਤ ਆ। ਪਰ ਜਦੋਂ ਆਪਣੇ ਕੋਲ ਪੁਰਾਣੀ ਗੱਲ ਆਲਰੇਡੀ ਹੋ ਚੁੱਕੀ ਹੁੰਦੀ ਉਹ 'ਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਸਾਰਾ ਕੁਝ ਪਤਾ ਹੁੰਦਾ ਵੀ ਯਾਰ ਆਹ ਬੰਦਾ ਠੀਕ ਸੀ ਅੱਜ, ਅਤੇ ਜਿਹੜੀ ਉਹ ਤੁਹਾਡੇ ਮੂਹਰੇ ਹੋ ਰਿਹਾ ਹੁੰਦਾ ਉਹ ਲੱਗਦਾ ਹੁੰਦਾ ਵੀ ਇਹ ਘਟਨਾ ਉਹੋ ਜਿਹੀ ਹੋਈ ਹੈ। ਉੱਥੇ ਤੁਹਾਨੂੰ ਇਹ ਚੀਜ਼ਾਂ ਦੀ ਬਹੁਤ ਮਤਲਬ ਹੈਲਪ ਹੋ ਜਾਂਦੀ। ਆਓ ਆਪਣੇ ਗੁਰਬਾਣੀ 'ਚ ਵੀ ਹੁੰਦਾ ਹੋਇਆ ਨਾ ਵੀ ਅਣਹੋਣੀ ਹੋਈ ਹੋਵੇ ਤਾਂ ਕੋਈ ਗੱਲ ਆ ਨਾ, ਬਿਲਕੁਲ ਵੀ ਆਹ ਚੀਜ਼ ਜੋ ਵਾਪਰ ਰਹੀ ਆ ਵੀ ਜੇ ਤੇ ਇਹ ਅਣਹੋਣੀ ਹੋਵੇ ਵੀ ਅੱਜ ਤੱਕ ਕਦੀ ਹੋਈ ਹੀ ਨਹੀਂ, ਫਿਰ ਤਾਂ ਤੁਸੀਂ ਦੇਖੋ ਵੀ ਅਚੰਭਤ ਹੋਵੋ ਬਿਲਕੁਲ ਵੀ ਉਹ ਚੀਜ਼ ਆ, ਪਰ ਇਹ ਤਾਂ ਸਾਰਾ ਕੁਝ ਹੋ ਹਟਿਆ। ਬਿਲਕੁਲ ਇਸ ਲਈ ਗੁਰਬਾਣੀ ਦੇ ਵਿੱਚ ਜੀਵਨ ਜਾਤ ਦੀ ਸੇਧ ਦੇ ਨਾਲ ਨਾਲ ਇਤਿਹਾਸ ਦੇ ਵਿੱਚ, ਕਿਉਂਕਿ ਉੱਦਾਂ ਦੀਆਂ ਜਿੱਦਾਂ ਤੁਸੀਂ ਉਹ ਸੇਮ ਗੱਲ ਰਿਪੀਟ ਕਰਨ ਵਾਲੀ ਗੱਲ ਹੀ ਹੈ ਵੀ ਉਹ ਹੋਈਆਂ ਹੁੰਦੀਆਂ, ਤੇ ਜੇ ਇਤਿਹਾਸ ਪੜ੍ਹਿਆ ਹੋਵੇ ਉਹ ਤਾਂ ਫਿਰ ਪਤਾ ਹੁੰਦਾ ਵੀ ਅੱਛਾ ਉਦੋਂ ਉਹਨਾਂ ਨੇ ਇੱਦਾਂ ਕੀਤਾ ਸੀਗਾ। ਕੋਈ ਵੀ ਚੀਜ਼ ਬਲੈਕ ਐਂਡ ਵਾਈਟ ਨਹੀਂ ਹੁੰਦੀ, ਬਹੁਤ ਕੁਛ ਗ੍ਰੇ ਸਕੇਲ ਵੀ ਹੁੰਦਾ ਹੈ ਇਹਦੇ ਵਿੱਚ। ਸੋ ਉਹ ਚੀਜ਼ਾਂ ਨੂੰ ਜਿਹੜਾ ਉਹ ਜਾਚਣਾ ਜਿਹੜਾ ਚਾਹੀਦਾ। ਪਰ ਇੱਥੇ ਜਿਹੜੀ ਚੀਜ਼ ਆਪਾਂ ਗੱਲ ਕਰ ਰਹੇ ਸਾਧੂਆਂ ਦੇ ਸੱਭਿਆਚਾਰ ਬਾਰੇ, ਅਰਸ਼ਦੀਪ ਸਿੰਘ, ਇਹ ਅਕਸਰ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਜਦੋਂ ਆਪਾਂ ਗ੍ਰਹਿ ਗ੍ਰਸਤੀ 'ਚ ਜਾਂ ਜੀਵਨ ਦੇ ਵਿੱਚ ਰਹਿਣਾ ਆ ਤਾਂ ਬਿਲਕੁਲ ਇੱਕ ਟੁੱਕ ਸਾਧੂਆਂ ਦੇ ਸੁਭਾਅ ਦੇ ਨਾਲ ਵੀ ਨਹੀਂ ਚੱਲਿਆ ਜਾ ਸਕਦਾ। ਉਸ ਤਰੀਕੇ ਦੇ ਨਾਲ ਸਾਰੇ ਜਾਣੇ ਰਹਿ ਵੀ ਨਹੀਂ ਸਕਦੇ। ਇਹ ਕਿਸੇ ਦੇ ਹਿੱਸੇ ਜਿਹੜੀ ਉਹ ਆਊਗੀ ਚੀਜ਼। ਬਾਕੀ ਇਹ ਆ ਵੀ ਇਹਨਾਂ ਦੀਆਂ ਸਿੱਖਿਆਵਾਂ ਤੋਂ ਆਪਾਂ ਨੂੰ ਸਿੱਖਿਆ ਲੈ ਕੇ ਹੀ ਅੱਗੇ ਵਧਣ ਦਾ ਫਾਇਦਾ ਹੈ। ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਤੁਸੀਂ ਦੇਖੋ ਵੀ ਕੋਈ ਗੱਲ ਤੁਸੀਂ ਕਰ ਲਓ ਘੁਮਾ ਫਿਰਾ ਕੇ ਉਸ ਰੱਬ ਦੇ ਉੱਤੇ, ਉਸ ਵਾਹਿਗੁਰੂ ਦੇ ਉੱਤੇ, ਉਸ ਦੀ ਮਿਹਰ ਦੇ ਨੂੰ ਲੈ ਕੇ ਤੇ ਉਹਦੀ ਰਜ਼ਾ 'ਚ ਰਹਿਣ ਵਾਲੀ ਗੱਲ ਜਿਹੜੀ ਉਹ ਹੁੰਦੀ ਹੈ। ਬਿਲਕੁਲ। ਹੁਣ ਇੱਕ ਅੱਧੀ ਕਹਾਣੀ ਆਪਾਂ ਇਸ ਅਧਿਆਏ 'ਚ ਹੋਰ ਪੜ੍ਹ ਲਈਏ ਜੀ ਜ਼ਰੂਰ। ਤੇ ਕਹਿੰਦੇ ਵੀ ਇੱਕ ਅਮੀਰ ਵਪਾਰੀ ਦੇ ਮਾਲ ਦੇ ਲੱਦੇ 150 ਊਂਠ ਤੇ 40 ਨੌਕਰ ਚਾਕਰ ਸਨ। ਦੇਸ਼ ਦੇ ਟਾਪੂ ਵਿੱਚ ਉਹ ਮੈਨੂੰ ਆਪਣੀ ਕੋਠੜੀ ਵਿੱਚ ਲੈ ਗਿਆ। ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਸਨੇ ਮੈਨੂੰ ਸਾਰੀ ਰਾਤ ਨਾ ਸੌਣ ਦਿੱਤਾ ਤੇ ਦੱਸਦਿਆਂ ਰਾਤ ਲੰਘਾਈ ਕਿ ਫਲਾਣਾ ਮਾਲ ਤੁਰਕਿਸਤਾਨ ਜਾਣਾ ਹੈ ਤੇ ਫਲਾਣਾ ਭਾਰਤ ਦਾ ਹੈ। ਇਹ ਲਿਖਤ ਉਸ ਜ਼ਮੀਨ ਦੀ ਹੈ ਤੇ ਫਲਾਣਾ ਉਸ ਦਾ ਜਾਮਨ ਹੈ। ਕਵੀ ਆਖਦਾ ਹੈ ਕਿ ਮੇਰਾ ਦਿਲ ਸਿਕੰਦਰੀਆ ਜਾਣ ਲਈ ਕਾਹਲਾ ਹੈ ਕਿਉਂਕਿ ਉੱਥੇ ਦਾ ਜਲਵਾਯੂ ਵਧੀਆ ਹੈ। ਫਿਰ ਉਸਨੇ ਰੂਮ ਸਾਗਰ ਬਾਰੇ ਕਿਹਾ ਤੇ ਉਹ ਸ਼ਾਂਤ ਹੈ। ਫਿਰ ਕਹਿਣ ਲੱਗਾ ਕਿ ਸੁਣ ਸਾਧੀ, ਮੈਂ ਇੱਕ ਹੋਰ ਸਫ਼ਰ ਕਰਨਾ ਹੈ। ਬਸ ਉਸ ਪਿੱਛੋਂ ਇੱਕ ਗੁੱਠੇ ਬਹਿ ਕੇ ਬਾਕੀ ਉਮਰ ਸ਼ਾਂਤੀ ਵਿੱਚ ਬਿਤਾਉਣੀ ਹੈ। ਮੈਂ ਉਸ ਸਫ਼ਰ ਬਾਰੇ ਪੁੱਛਿਆ ਤੇ ਉੱਤਰ ਮਿਲਿਆ ਕਿ ਮੈਂ ਫਾਰਸ ਤੋਂ ਚੀਨ ਵਿੱਚ ਗੰਧਕ ਲੈ ਕੇ ਜਾਵਾਂਗਾ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਗੰਧਕ ਉੱਥੇ ਮਹਿੰਗੀ ਵਿਕਦੀ ਹੈ। ਠੀਕ ਹੈ। ਉੱਥੋਂ ਚੀਨ ਦੇ ਪਿਆਲੇ ਲੈ ਆਵਾਂਗਾ।
ਰੂਮ ਤੋਂ ਮਖਮਲ ਹਿੰਦੁਸਤਾਨ ਵਿੱਚ, ਹਿੰਦੁਸਤਾਨ ਤੋਂ ਫੌਲਾਦ ਹਲਬ ਵਿੱਚ, ਹਲਬ ਤੋਂ ਸ਼ੀਸ਼ਾ ਯਮਨ ਵਿੱਚ, ਤੇ ਯਮਨ ਤੋਂ ਧਾਰੀਦਾਰ ਕੱਪੜਾ ਫਾਰਸ ਵਿੱਚ ਲੈ ਜਾਵਾਂਗਾ। ਉਸ ਪਿੱਛੋਂ ਸਫ਼ਰ ਤਿਆਗ ਕੇ ਦੁਕਾਨ ਤੇ ਬੈਠਾਂਗਾ। ਉਹ ਇੰਨਾ ਬੇਫਾਇਦਾ ਗੱਪਾਂ ਮਾਰਦਾ ਰਿਹਾ ਕਿ ਉਸ ਕੋਲ ਹੋਰ ਕਹਿਣ ਨੂੰ ਬਾਕੀ ਨਾ ਰਿਹਾ। ਫੇਰ ਮੈਨੂੰ ਆਖਿਆ, ਸਾਦੀ ਹੁਣ ਤੂੰ ਜੋ ਕੁਝ ਵੇਖਿਆ ਉਹਦੀ ਕੋਈ ਗੱਲ ਸੁਣਾ। ਕਹਿੰਦਾ ਫਿਰ ਕਿੱਤ ਆ ਜਾਂਦਾ ਇਹਦੇ ਨਾਲ ਹੀ। ਉਹ ਕਹਿੰਦੇ, ਕੀ ਤੂੰ ਗੌਰ ਦੇ ਜੰਗਲ ਵਿੱਚ ਇੱਕ ਵਪਾਰੀ ਦੇ ਊਂਠ ਤੋਂ ਪਹਾੜ ਡਿੱਗਣ ਬਾਰੇ ਸੁਣਿਆ? ਉਸਨੇ ਕਿਹਾ ਕਿ ਸੰਸਾਰੀ ਬੰਦੇ ਦੀ ਲਾਲਚੀ ਅੱਖ ਜਾਂ ਤਾਂ ਸਬਰ ਨਾਲ ਤੇ ਜਾਂ ਕਬਰ ਦੀ ਮਿੱਟੀ ਨਾਲੇ ਭਰ ਸਕਦੀ। ਸਹੀ। ਠੀਕ ਹੈ ਨਾ। ਤੇ ਜਿਹੜਾ ਸੰਸਾਰੀ ਬੰਦਾ ਉਹਦੇ ਕੋਲ ਬਥੇਰੇ ਪਲਾਨ ਹੁੰਦੇ ਆ, ਹੈਨਾ। ਸਬਰ ਨਹੀਂ ਤੇ ਆਉਂਦਾ ਨਹੀਂ। ਹਾਂ, ਤੇ ਫਿਰ ਮੁੱਕਦੀ ਗੱਲ ਕਿੱਥੇ ਆ? ਉਹ ਕਹਿੰਦਾ ਸੰਸਾਰੀ ਬੰਦੇ ਦੀ ਲਾਲਚੀ ਅੱਖ ਜਾਂ ਤਾਂ ਸਬਰ ਨਾਲ ਤੇ ਜਾਂ ਕਬਰ ਦੀ ਮਿੱਟੀ ਨਾਲ। ਸਹੀ। ਉਹ ਤੇਰੇ ਕੋਲ ਦੋਨੇ ਹੀ ਨਹੀਂ ਹੈਗੇ। ਤਾਂ ਹੀ ਸਬਰ ਹੈ ਨਾ। ਸੋ ਆਪਾਂ ਹੁਣ ਸਬਰ ਦੀ ਆਪਣੇ 'ਚ ਕਿੰਨੀ ਵੱਡੀ ਮਹੱਤਤਾ। ਤੇ ਜੇ ਬੰਦੇ ਕੋਲ ਸਬਰ ਹੈ ਤਾਂ ਬੰਦਾ ਹਰੇਕ ਚੀਜ਼ 'ਚ ਖੁਸ਼। ਹਾਂਜੀ। ਹੈ ਨਾ। ਤੇ ਸਾਧੂ ਕੋਲ ਸਬਰ ਹੋਊਗਾ ਜੇ ਸਾਧੂ ਹੈ ਨਾ। ਤੇ ਰਾਜੇ ਕੋਲ ਸਬਰ ਕਦੇ ਨਹੀਂ ਹੋ ਸਕਦਾ, ਉਹਨੂੰ ਕਾਹਲ ਹੁੰਦੀ ਹੈ। ਹਾਂ। ਇੱਕ ਨਾ ਮੌਲਾਨਾ ਰੂਮੀ ਦੀ ਕਿਤਾਬ ਦੀ ਆਪਾਂ ਪਹਿਲਾਂ ਵੀ ਰੂਮੀ ਦੀ ਗੱਲ ਕੀਤੀ ਸੀਗੀ, ਮਸਨਵੀ ਦੀ। ਤੇ ਉਹਦੇ 'ਚ ਇੱਕ ਛੋਟੀ ਜਿਹੀ ਕਹਾਣੀ ਆ, ਮੈਨੂੰ ਯਾਦ ਆ ਗਈ ਹੁਣ। ਤੇ ਉਹਦੇ 'ਚ ਉਹ ਕਹਿੰਦੇ ਨੇ ਵੀ ਉਹਦੇ 'ਚ ਵੀ ਆਈ ਜਿਵੇਂ ਇਹ ਆਪਾਂ ਗੁਲਿਸਤਾਨ ਪੜ੍ਹ ਰਹੇ ਹਾਂ, ਗੁਲਿਸਤਾਨ ਦੀਆਂ ਕਹਾਣੀਆਂ ਛੋਟੀਆਂ ਉਹ ਵੀ ਕਹਾਣੀਆਂ 'ਚ ਹੀ ਸਿੱਖਿਆ ਦਿੱਤੀ ਹੋਈ। ਤੇ ਉਹਦੇ 'ਚ ਉਹ ਕਹਿੰਦੇ ਆ ਵੀ ਇੱਕ ਵਾਰ ਇੱਕ ਬੰਦਾ ਰਾਜਾ ਸੀਗਾ, ਰਾਜਾ ਸੁੱਤਾ ਪਿਆ ਸੀ ਆਪਦੇ ਮਹਿਲ 'ਚ। ਤੇ ਕਹਿੰਦੇ ਵੀ ਰਾਜੇ ਨੇ ਸਾਰਿਆਂ ਨੂੰ ਆਪਦੇ ਜਿਹੜੇ ਮਹਿਲ ਦੇ ਸਿਕਿਉਰਿਟੀ ਵਾਲੇ ਬੰਦੇ ਸੀ ਸਾਰਿਆਂ ਨੂੰ ਕਿਹਾ ਸੀ ਵੀ ਰਾਤ ਨੂੰ ਮੈਨੂੰ ਕਿਸੇ ਨੇ ਜਗਾਉਣਾ ਨਹੀਂ, ਡਿਸਟਰਬ ਨਹੀਂ ਕਰਨਾ। ਕਹਿੰਦੇ ਵੀ ਉਹਨੂੰ ਨਾ ਇੱਕ ਰਾਤ ਰਾਜਾ ਉੱਠਿਆ, ਕਦੋਂ ਉਹਨੂੰ ਸੁਣਿਆ ਵੀ ਕੋਈ ਬੰਦਾ ਬਹੁਤ ਉੱਚੀ ਰੌਲਾ ਪਾਈ ਜਾਂਦਾ। ਤੇ ਕਹਿੰਦੇ ਵੀ ਰਾਜਾ ਬਹੁਤ ਵਧੀਆ ਸੀਗਾ, ਧਾਰਮਿਕ ਸੀਗਾ। ਤੇ ਕਹਿੰਦਾ ਵੀ ਉਹ ਉੱਠਿਆ ਤੇ ਉਹ ਬਾਹਰ ਨਿਕਲਿਆ, ਦੇਖਿਆ ਉਹਨੇ ਬਾਹਰ ਖਿੜਕੀ 'ਚ। ਤੇ ਕਹਿੰਦੇ ਇੱਕ ਬੰਦਾ ਦੂਜੇ ਪਾਸੇ ਕੋਠੇ ਜਿਹੜਾ ਰੌਲਾ ਪਾਈ ਜਾਂਦਾ ਸੀ ਬਹੁਤ। ਤੇ ਕਹਿੰਦਾ ਉਹ ਕਹਿੰਦਾ ਤੇਰਾ ਦਿਮਾਗ ਖਰਾਬ ਆ? ਰਾਜਾ ਨੂੰ ਕਹਿੰਦਾ ਵੀ ਮੈਂ ਸੁੱਤਾ ਪਿਆ ਤੇ ਤੂੰ ਰਾਤ ਨੂੰ ਰੌਲਾ ਪਾਈ ਜਾਂਦਾ, ਉਹ ਵੀ ਅੱਧੀ ਰਾਤ ਨੂੰ ਰੌਲਾ ਪਾਉਣ ਲੱਗਿਆ। ਉਹਨੇ ਆਪਦੇ ਜਿਹੜੇ ਦਰਬਾਨ ਸੀ ਸੱਦ ਕੇ ਉਹਨੂੰ ਬੁਲਾਇਆ, ਲੈ ਆਂਦਾ ਉਹਦੇ ਰਾਜੇ ਦੇ ਮੂਹਰੇ। ਤੇ ਉਹਨੂੰ ਕਹਿੰਦਾ ਵੀ ਤੂੰ ਕਿਹੜੀ ਗੱਲ ਦਾ ਰੌਲਾ ਪਾਇਆ ਇਹਨੂੰ ਅੱਧੀ ਰਾਤ ਨੂੰ, ਕੀ ਗਵਾਚ ਗਿਆ ਤੇਰਾ? ਉਹ ਕਹਿੰਦਾ ਜੀ ਮੇਰਾ ਊਠ ਗਵਾਚ ਗਿਆ। ਤੇ ਕਹਿੰਦਾ ਮੈਂ ਤੇ ਮੇਰਾ ਊਠ ਗਵਾਚਿਆ ਸੀ, ਉਹਨੂੰ ਲੱਭਣ ਲੱਗਿਆ ਹੋਇਆ। ਉਹ ਕਹਿੰਦਾ ਤੇਰਾ ਦਿਮਾਗ ਖਰਾਬ ਆ? ਰਾਜਾ ਨੂੰ ਕਹਿੰਦਾ ਇੱਕ ਤਾਂ ਅੱਧੀ ਰਾਤ, ਦੂਜੀ ਰਾਤ ਊਠ ਕੋਠੇ ਤੇ ਕਿਵੇਂ ਚੜ੍ਹ ਸਕਦਾ? ਕਹਿੰਦਾ ਕੋਠੇ ਤੈਨੂੰ ਊਠ ਕਿੱਥੋਂ ਲੱਭਣਾ? ਉਹ ਕਹਿੰਦਾ ਜੀ ਜਿਵੇਂ ਤੁਸੀਂ ਮਹਿਲਾਂ 'ਚ ਰਹਿ ਕੇ ਰੱਬ ਨੂੰ ਲੱਭ ਲੈਣਾ, ਉਵੇਂ ਮੈਂ ਕੋਠੇ ਤੋਂ ਊਠ ਨੂੰ ਲੱਭ ਲੈਣਾ। ਕਿਆ ਹੀ ਬਾਤ ਹੈ, ਕਿਆ ਹੀ ਚੋਟ ਮਾਰੀ ਆ ਉਸਨੇ ਰਾਜੇ ਨੂੰ, ਹਨਾ। ਕਹਿੰਦਾ ਜੀ ਰਾਜਾ ਕਹਿੰਦਾ ਵੀ ਠੀਕ ਆ, ਤੇਰੀ ਗੱਲ ਸਹੀ ਆ, ਲੱਭ ਤੂੰ, ਮੈਂ ਹੋਰ ਹੀ ਕਿਤੇ ਲੱਭੀ ਜਾਂਦਾ ਸੀਗਾ। ਇੱਦਾਂ ਹੀ ਹੈ ਨਾ। ਸੋ ਦੇਖੋ ਹੈਗੀਆਂ ਛੋਟੀਆਂ ਕਹਾਣੀਆਂ। ਆਪਾਂ ਕਹਿੰਦੇ ਹਾਂ ਵੀ ਆਪਣੇ ਕੋਲ ਦੁਨੀਆ ਭਰ ਦਾ ਵੀ ਮਾਇਆ ਹੋਵੇ, ਫਿਰ ਆਪਾਂ ਕਹਿੰਦੇ ਫਿਰ ਅਸੀਂ ਧਾਰਮਿਕ ਬਣਨਾ, ਫਿਰ ਤਾਂ ਕਿਤੇ ਧਾਰਮਿਕ ਬਣਨਾ। ਇਹ ਨਹੀਂ ਕਹਿੰਦੇ, ਸਿੱਖ ਇਤਿਹਾਸ 'ਚ ਬਹੁਤ ਸਾਰੀਆਂ ਬੰਦੇ ਹੋਏ ਨੇ ਜਿਹੜੇ ਧਨਾੜ ਸੀ ਅਤੇ ਉਹਨਾਂ ਦੀ ਬਹੁਤ ਕੁਰਬਾਨੀ ਹੈ। ਜਿਹੜਾ ਜਦੋਂ ਛੋਟਾ ਘੱਲੂਘਾਰਾ ਹੋਇਆ, ਨਖਾਸ ਚੌਂਕ, ਜਾਂ ਜਦੋਂ ਸਿੱਖਾਂ ਨੂੰ ਜਿਹੜਾ ਲਾਹੌਰ ਦਰਬਾਰ ਤੋਂ ਜਿੰਨਾ ਵੀ ਆਉਂਦੇ ਹੁੰਦੇ ਸੀਗੇ, ਉੱਥੋਂ ਦੇ ਜਿਹੜੇ ਸਾਰੇ ਸੀਗੇ ਉਹ ਧਨਾੜ ਬੰਦੇ ਸੀਗੇ। ਉਹ ਸਿੱਖਾਂ ਦੇ ਨਾਲ ਸੀ, ਪੈਸਾ ਸੀ, ਉਹਨੂੰ ਪੈਸਾ ਆਉਂਦਾ ਵੀ ਸੀਗਾ, ਮਿਸਲਾਂ ਦੇ ਟਾਈਮ 'ਚ ਵੀ ਆਉਂਦਾ ਰਿਹਾ, ਹੈ ਨਾ। ਸੋ ਇਹ ਨਹੀਂ ਗਾ ਵੀ ਅਮੀਰ ਹੋਣਾ ਮਾੜੀ ਗੱਲ ਆ, ਪਰ ਜੇ ਆਪਾਂ ਕਹੀਏ ਵੀ ਰੱਬ ਲੱਭ ਲਾਂਗੇ ਆਪਾਂ ਨਾਲ ਅਮੀਰ, ਇਹਦੇ ਵੀ ਕਰ ਲਿਆ, ਇਹਦੇ ਵੀ ਪੈਸੇ ਖੋਹ ਲਏ, ਉਹਦੇ ਵੀ ਖੋਹ ਲਏ, ਫਿਰ ਉਹ ਉਵੇਂ ਨਹੀਂ ਹੋ ਸਕਦਾ। ਹੱਕ ਮਾਰ ਕੇ ਤਾਂ ਨਹੀਂ ਕਿਸੇ ਦਾ ਤੁਸੀਂ ਅਮੀਰ ਬਣ ਸਕਦੇ ਨਾ। ਉਹ ਤਾਂ ਹੁਣ ਇਹ ਤਾਂ ਗੱਲ ਕਰਕੇ ਹਟੇ ਵੀ ਕਿਸੇ ਦੀ ਦਿਲ ਨਹੀਂ ਦਿਖਾਉਣਾ ਚਾਹੀਦਾ, ਬਦਦੁਆ ਨਹੀਂ ਲੈਣੀ ਚਾਹੀਦੀ। ਦੀਵਾਨ ਕੌੜਾ ਮੱਲ ਹੋਇਆ ਜਿਹੜੇ ਛੋਟੇ ਘੱਲੂਘਾਰੇ 'ਚ ਸਿੱਖ, ਉਹਨਾਂ ਨੂੰ ਮਿੱਠਾ ਮੱਲ ਕਹਿੰਦੇ ਹੁੰਦੇ ਸੀ। ਟੋਡਰ ਮੱਲ ਜੀ ਆਪਣੇ ਸਾਹਿਬਜ਼ਾਦਿਆਂ ਦੇ ਵੇਲੇ ਉੱਥੇ ਦੇਖੋ ਮੋਹਰਾਂ ਰੱਖੀਆਂ ਸੀਗੀਆਂ। ਸੋ ਇਹ ਭਾਈ ਇਹੀ ਸਿੱਖਿਆ ਨੇ। ਹੁਣ ਸਾਧੂਆਂ ਵਾਲੇ ਚੈਪਟਰ ਨੂੰ ਆਪਾਂ ਕਲੋਜ਼ ਕਰ ਲਈਏ, ਹਾਂਜੀ, ਹੈ ਨਾ। ਤੇ ਜਿਹੜਾ ਆਪਾਂ ਨੂੰ ਸਾਧੂ ਦੱਸਦਾ ਕਿਹੋ ਜਿਹਾ ਹੋਣਾ ਚਾਹੀਦਾ, ਗੁਰਬਾਣੀ 'ਚ ਤਾਂ ਬਹੁਤ ਚੰਗੀ ਤਰ੍ਹਾਂ ਲਿਖਿਆ ਹੋਇਆ ਵੀ ਸਾਧੂ ਕੌਣ ਆ, ਹੈ ਨਾ। ਸੁਖਮਨੀ ਸਾਹਿਬ ਦੇ ਵਿੱਚ ਤਾਂ ਸੰਤ ਦੀ ਪੂਰੀ ਪਰਿਭਾਸ਼ਾ ਹੈ। ਸੰਤ ਸਾਧੂ ਕੌਣ ਹੋ ਸਕਦਾ? ਪਰ ਸਾਧੂ ਦੀ ਬਾਈ ਡੈਫੀਨੇਸ਼ਨ ਉਹ ਆ ਜਿਹਨੇ ਆਪ ਨੂੰ ਸਾਧ ਲਿਆ, ਮਨ ਨੂੰ ਸਾਧਿਆ ਹੋਇਆ। ਹਾਂਜੀ, ਆਪਣੀ ਲੜਾਈ ਦੇਖੋ ਆਮ ਲੋਕਾਂ ਦੀ ਮਨਮਤ ਤੇ ਗੁਰਮਤ ਦੇ ਵਿੱਚ ਇਹੀ ਹੈ। ਬਿਲਕੁਲ ਜੀ। ਜੇ ਆਪਣੀ ਲੜਾਈ ਇਹੀ ਹੈ ਨਾ ਵੀ ਆਪਾਂ ਆਪਣੀ ਮਨ ਦੀ ਮੰਨਦੇ ਹਾਂ, ਗੁਰੂ ਦੀ ਮਤ ਨੂੰ ਨਹੀਂ ਮੰਨਦੇ।
ਉੱਥੇ ਹੀ ਫਰਕ ਪੈ ਜਾਂਦਾ ਹੈ, ਜਦੋਂ ਮਨਮਤ ਤੇ ਗੁਰਮਤ ਦੇ ਵਿੱਚ ਫਿਰ ਆਪਸ ਦੇ ਵਿੱਚ ਆਉਂਦਾ ਹੈ। ਜੇ ਗੁਰੂ ਦੀ ਮੱਤ ਨਾਲ ਚੱਲਾਂਗੇ ਤਾਂ ਚੰਗੇ ਰਹਿੰਦੇ। ਬਿਲਕੁਲ। ਹੁਣ ਆ ਜੀ ਆਪਾਂ ਅਧਿਆਏ ਚੌਥਾ ਹੈ ਨਾ ਜੀ, ਤੇ ਪੇਜ ਨੰਬਰ 82। ਮੈਂ ਕਹਿੰਦਾ ਅਰਸ਼ਦੀਪ ਸਿੰਘ ਜੀ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ। ਠੀਕ ਹੈ ਜੀ। ਤੇ ਆਪਾਂ ਹੁਣ ਚੁੱਪ ਹੋ ਲਈਏ, ਕਿਉਂਕਿ ਇਹ ਚੁੱਪ ਨੂੰ ਲੈ ਕੇ ਹੀ ਆ, ਤੇ ਅਧਿਆਏ ਚੁੱਪ ਦੇ ਲਾਭ ਬਾਰੇ ਹੀ ਆ। ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਦੋਂ ਚੁੱਪ ਕਰ ਜਾਣਾ ਚਾਹੀਦਾ। ਸੋ ਆਪਾਂ ਇੱਥੇ ਅੱਜ ਇਜਾਜ਼ਤ ਲਵਾਂਗੇ ਪ੍ਰੋਗਰਾਮ ਕਿਤਾਬਨਾਮੇ 'ਚ। ਕਿਤਾਬ ਗੁਲਸਤਾਨ ਸ਼ੇਖ ਸਾਦੀ ਜੀ ਦੀ, ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਸੋ 2 ਅਧਿਆਏ ਪੜ੍ਹ ਲਏ ਆ, ਅਗਲੇ ਅਧਿਆਏ ਛੋਟੇ ਛੋਟੇ ਆ, ਸੋ ਉਹਨਾਂ ਨੂੰ ਆਪਾਂ ਜਲਦੀ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਅਰਸ਼ਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ। ਮਿਲਦੇ ਅਗਲੀ ਵਾਰੀ ਫਿਰ ਹੋਰ ਕਹਾਣੀਆਂ ਦੇ ਨਾਲ ਜੁੜਾਂਗੇ। ਬਿਲਕੁਲ। ਸਤਿ ਸ਼੍ਰੀ ਅਕਾਲ।